ਪ੍ਰੋਟੈਸਟ ਕਰਕੇ ਵੀ ਸਾਡੇ ਤੇ ਤਰਸ ਕਰੋ, ਇਹ ਇੱਕ ਇਸ ਭਾਵਨਾ ਦੇ ਨਾਲ ਜਿਹੜੇ ਨਿਆਣੇ ਆ, ਸਟੂਡੈਂਟ ਆ, ਉਹ ਉੱਥੇ ਪ੍ਰੋਟੈਸਟ ਕਰ ਰਹੇ ਆ ਤੇ ਕੋਈ ਟੈਕਨੀਕੈਲਿਟੀ ਦੇ ਵਿੱਚ ਮਾਤ ਨਹੀਂ ਖਾ ਰਹੇ। ਜਿਹੜੇ ਬੱਚੇ ਆ ਨਾ, ਉਹ ਆਪਾਂ ਤੁਹਾਨੂੰ ਚੇਤਾ ਹੋਣਾ ਕਰਨਵੀਰ ਸਿੰਘ, ਜਦੋਂ ਆਪਾਂ ਵਿਨੀਪੈਗ ਦੇ ਬੱਚਿਆਂ ਦੀ ਆਪਾਂ ਨਾ ਗੱਲਬਾਤ ਕੀਤੀ ਸੀਗੀ, ਉਦੋਂ ਵੀ ਸਾਨੂੰ ਇਹ ਲੱਗਿਆ ਸੀਗਾ ਵੀ ਯਾਰ ਬੱਚੇ ਕੋਲੇ ਉਸ ਤਰੀਕੇ ਦੀ ਟ੍ਰੇਨਿੰਗ ਨਹੀਂ ਹੈਗੀ ਵੀ ਅਸੀਂ ਆਪਣਾ ਸੁਨੇਹਾ ਕਿਵੇਂ ਲੈ ਕੇ ਜਾਣਾ। ਉਹਦੇ ਕਰਕੇ ਜਿਹੜੀ ਇਹ ਸਾਨੂੰ ਲੱਗ ਰਿਹਾ ਵੀ ਉਹ ਤਰਸ ਦੇ ਆਧਾਰ ਤੇ ਮੰਗ ਰਹੇ ਆ। ਜਦੋਂ 2018-19 ਦੇ ਵਿੱਚ ਕੈਨੇਡਾ ਨੇ ਇਮੀਗ੍ਰੇਸ਼ਨ ਵਾਲੇ ਸਾਰੇ ਰਾਹ ਰਸਤੇ ਖੋਲੇ, ਉਹਨਾਂ ਨੇ ਬਹੁਤ ਜ਼ਿਆਦਾ ਬੱਚੇ ਇੱਥੇ ਆਉਣ ਦਿੱਤੇ। ਉਹਨਾਂ ਨੇ ਕੀ ਹੋਇਆ, ਸਾਡੇ ਨਾਲ ਥਾਂ ਪ੍ਰਾਈਵੇਟ ਕਾਲਜ ਖੁੱਲ ਗਏ, ਜਿਨ੍ਹਾਂ ਨੂੰ ਬੇਸਿਕਲੀ ਸ਼ਾਪਸ ਵੀ ਕਿਹਾ ਜਾ ਸਕਦਾ। ਉੱਥੇ ਉਹਨਾਂ ਨੇ ਕੋਰਸਿਸ ਕੀ ਰੱਖੇ, ਕੁਕਿੰਗ ਦੇ ਕੋਰਸਿਸ ਕੀ ਰੱਖੇ, ਮੇਕਅਪ ਆਰਟਿਸਟ ਦੇ, ਏਦਾਂ ਦੇ ਜਿਹੜੇ ਬਿਲਕੁਲ ਟੁੱਟੇ ਕੋਰਸ ਰੱਖ ਕੇ ਉਹਨਾਂ ਨੇ ਕਾਲਜ ਖੋਲ ਕੇ ਆਫਰ ਲੈਟਰ ਦੇਣੇ ਸ਼ੁਰੂ ਕਰਤਾ। ਜ਼ਿੰਮੇਵਾਰੀ ਕਿਹਦੀ ਬਣਦੀ ਸੀਗੀ? ਕੈਨੇਡਾ ਸਰਕਾਰ ਦੀ। ਕਾਲਜਾਂ ਨੂੰ ਵੈਟ ਕਰਦੀ, ਉਹ ਮੇਕ ਸ਼ੋਰ ਕਰਦੀ ਵੀ ਯਾਰ ਇਹ ਜਿਹੜੇ ਕਾਲਜ ਨੇ ਇਹ ਅਪ ਟੂ ਸਟੈਂਡਰਡ ਨੇ, ਜਿਹੜੇ ਇਹ ਕੋਰਸ ਦੇ ਰਹੇ ਇਹਨਾਂ ਦਾ ਕੈਨੇਡਾ ਨੂੰ ਕੋਈ ਫਾਇਦਾ ਵੀ ਹੈ। ਉਹ ਵੀਜ਼ੇ ਤੇ ਹੁਣ ਬੱਚੇ ਇੱਥੇ ਲੱਖਾਂ ਦੇ ਹਿਸਾਬ ਨਾਲ ਉਰੇ ਆ। ਬਾਅਦ ਜਦੋਂ ਉਹ ਪ੍ਰੋਬਲਮ 2024-25 ਦੇ ਵਿੱਚ ਆਊਟ ਆਫ ਹੈਂਡ ਸ਼ੁਰੂ ਹੋਣੀ ਹੋਈ, ਉਹਦੇ ਵਿੱਚ ਇਹਨਾਂ ਨੇ ਉਹਨੂੰ ਹੱਲ ਕਰਨ ਦੀ ਬਜਾਏ ਇਹ ਇੱਕ ਬਲੈਂਕਟ ਬੈਨ ਲਿਆਏ। ਜਿਹੜੀਆਂ ਇਦਾਂ ਦੀਆਂ ਪ੍ਰਾਈਵੇਟ ਸ਼ਾਪਾਂ, ਉਹਦੇ ਇਹਨਾਂ ਨੇ ਇੱਕ ਡੈਡਲਾਈਨ ਡੇਟ ਰੱਖਤੀ ਵੀ ਇਸ ਡੇਟ ਤੋਂ ਪਹਿਲਾਂ ਵਾਲਿਆਂ ਨੂੰ ਅਸੀਂ ਵਰਕ ਪਰਮਿਟ ਦੇਣੇ ਆ, ਉਸ ਤੋਂ ਬਾਅਦ ਵਾਲਿਆਂ ਨੂੰ ਅਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣੇ। ਇਹ ਜਿਹੜੇ ਬੱਚੇ ਹੈਗੇ ਪੋਰਟੇਜ ਕਾਲਜ ਅਲਬਰਟਾ ਦੇ ਜਿਹੜੇ ਸਟੂਡੈਂਟ ਹੈਗੇ, ਜਿਹੜੇ ਵਿਦਿਆਰਥੀ ਹੈਗੇ, ਜਿਹੜੇ ਉਸ ਬਲੈਂਕਟ ਬੈਨ ਦੇ ਵਿੱਚ ਜਿਨ੍ਹਾਂ ਨੇ ਉਨੀਆਂ ਫੀਸਾਂ ਦਿੱਤੀਆਂ, ਪੜ੍ਹਾਈਆਂ ਵੀ ਕੀਤੀਆਂ, ਪਰ ਹੁਣ ਉਹਨਾਂ ਨੂੰ ਅੱਗੇ ਕੋਈ ਰਾਹ ਰਸਤਾ ਨਹੀਂ ਦਿਖਦਾ, ਉਹਨਾਂ ਨੂੰ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇ ਜਾਂ ਉਹਨਾਂ ਦੇ ਪੱਕੇ ਹੋਣ ਦੇ ਰਾਹ ਬੰਦ ਹੋ। ਜੇ ਤਾਂ ਸਹੀ ਤਰੀਕਾ ਦੇਖਦੇ ਆ ਇਸ ਪ੍ਰੋਬਲਮ ਦਾ, ਉਹ ਇਹ ਹੁੰਦਾ ਕਿ ਉਹ ਜਿਹੜੇ ਕਾਲਜਸ ਸੀਗੇ ਉਹਨਾਂ ਦੇ ਉੱਤੇ ਫਿਊਚਰ ਦੀਆਂ ਐਡਮਿਸ਼ਨਸ ਦੇ ਉੱਤੇ ਰੋਕ ਲਾ ਦਿੱਤੀ ਜਾਂਦੀ, ਪਰ ਜਿਹੜੇ ਕਲੌਜ਼ਸ ਦੇ ਹੇਠਾਂ ਸਟੂਡੈਂਟਸ ਐਡਮਿਟ ਕੀਤੇ ਗਏ, ਉਹ ਜਿਹੜੇ ਕੇਸ ਸੀਗੇ ਉਹ ਪ੍ਰੋਸੈਸ ਹੋਣ ਦਿੱਤੇ ਜਾਂਦੇ। ਸੈਕੰਡ ਸਨਸ ਕੀ ਸੰਸਥਾ ਹੈ? ਸੈਕੰਡ ਸਨਸ ਨਾ ਜਿਹੜੇ ਐਕਸ ਪੁਲਿਸ ਫੋਰਸ, ਐਕਸ ਮਿਲਟਰੀ ਜਿਹੜੇ ਬੰਦੇ ਹੈਗੇ ਆ, ਉਹਨਾਂ ਦੀ ਜਥੇਬੰਦੀ ਆ। ਇਹ ਆਪਣੇ ਆਪ ਨੂੰ ਕਹਿੰਦੇ ਆ ਨੈਸ਼ਨਲਿਸਟ। ਸੈਕੰਡ ਸਨ ਨੈਸ਼ਨਲਿਸਟ ਗਰੁੱਪ ਹੈਗਾ, ਪਰ ਇਹ ਆਪਾਂ ਮੀਡੀਆ, ਜਿਹੜਾ ਮੇਨ ਸਟ੍ਰੀਮ ਮੀਡੀਆ ਹੈ, ਉਹਦੀ ਖਬਰ ਸੁਣੀਏ ਜਾਂ ਈਵਨ ਇਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਿੰਗਸ ਆ, ਜਿਹੜਾ ਇਹਨਾਂ ਦਾ ਥਾਟ ਪ੍ਰੋਸੈਸ ਦੇਖੀਏ, ਉਹ ਬਿਲਕੁਲ ਜਿਹੜੇ ਆਪਣੇ ਪੁਰਾਣੇ ਵਾਈਟ ਸੁਪਰੀਮਿਸਟ ਗਰੁੱਪ ਹੈਗੇ ਆ, ਉਹਨਾਂ ਨਾਲ ਮਿਲਦੀਆਂ ਜੁਲਦੀਆਂ। ਜਿਹੜੇ ਇਹ ਕਹਿੰਦੇ ਆ ਵੀ ਜਿਹੜਾ ਕੈਨੇਡਾ ਦਾ ਜਿਹੜਾ ਮੁਲਕ ਹੈਗਾ, ਇਹ ਓਲਡ ਗਾਰਡ ਨੂੰ ਬਿਲੋਂਗ ਕਰਦਾ, ਇਹ ਓਲਡ ਇੱਥੋਂ ਦੇ ਵਸਿੰਦੇ ਹੈਗੇ ਆ ਜਾਂ ਜਿਨ੍ਹਾਂ ਨੇ ਇਹ ਮੁਲਕ ਬਿਲਡ ਕੀਤਾ। ਅਗੇਨ ਜਦੋਂ ਉਹ ਇਹ ਸ਼ਬਦ ਵਰਤਦੇ ਤਾਂ ਉਹਨਾਂ ਦਾ ਮਤਲਬ ਹੈਗਾ ਵੀ ਜਿਹੜੇ ਯੂਰੋਪੀਅਨ ਤੇ ਵਾਈਟ ਲੋਕੀ ਹੈਗੇ ਆ, ਇੱਥੇ ਆਏ ਸੀਗੇ, ਹਾਂ, ਵੀ ਉਹਨਾਂ ਦਾ ਇਹ ਮੁਲਕ ਹੈਗਾ। ਤੇ ਉਹ ਕਹਿੰਦੇ ਆ ਵੀ ਜਿਹੜੀ ਇਮੀਗ੍ਰੇਸ਼ਨ ਹੈ ਤੇ ਜਿਹੜੀ ਕਰਪਟ ਪੋਲੀਟੀਸ਼ੀਅਨ ਹੈ, ਉਹਨਾਂ ਨੇ ਸਾਡੇ ਇਸ ਮੁਲਕ ਨੂੰ ਤਬਾਹ ਕਰਨ ਦੇ ਉੱਤੇ ਜ਼ੋਰ ਲਾਇਆ ਹੋਇਆ ਤੇ ਅਸੀਂ ਇਸ ਮੁਲਕ ਨੂੰ ਦੁਬਾਰਾ ਰੀਕਲੇਮ ਕਰਨਾ। ਉਹ ਰੀਕਲੇਮ ਕਰਨ ਦਾ ਜਿਹੜਾ ਤਰੀਕਾ, ਉਹਨਾਂ ਦਾ ਸਟੇਟਡ ਤਰੀਕਾ ਹੈਗਾ ਵੀ ਗਨ ਪੁਆਇੰਟ ਦੇ ਉੱਤੇ ਜਿਹੜੇ ਨਾਨ ਵਾਈਟ ਇਮੀਗ੍ਰੈਂਟ ਹੈਗੇ ਆ, ਉਹਨਾਂ ਨੂੰ ਇੱਥੋਂ ਡਿਪੋਰਟ ਕਰਨਾ। ਅਲਬਰਟਾ ਦੀ ਜਿਹੜੀ ਸਰਕਾਰ ਆ, ਉਹ ਕਿੱਦਾਂ ਦੇਖਦੀ ਹੈ ਤੇ ਫੈਡਰਲ ਕਾਰਨੀ ਹੁਣਾਂ ਦੀ ਸਰਕਾਰ ਉਹ ਕਿੱਦਾਂ ਦੇਖਦੀ ਹੈ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਕੈਨੇਡਾ ਤੋਂ ਗੱਲਬਾਤ ਕਰਨ ਦੇ ਲਈ ਕੈਨੇਡਾ ਦੀਆਂ ਕੁਝ ਅਹਿਮ ਗਤੀਵਿਧੀਆਂ, ਅਹਿਮ ਖਬਰਾਂ ਦੇ ਉੱਤੇ ਜੋ ਕਿ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਆ। ਕਈ ਵਾਰੀ ਲੱਗਦੀਆਂ ਹੁੰਦੀਆਂ ਨਹੀਂ ਆ, ਪਰ ਉਹ ਹੁੰਦੀਆਂ ਨੇ ਤੇ ਉਹ ਆਪਾਂ ਤੰਦ ਜਿਹੜੀ ਉਹ ਫੜਨ ਦੀ ਕੋਸ਼ਿਸ਼ ਕਰਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਗੁਰਜਸਪਾਲ ਸਿੰਘ। ਗੁਰਜਸਪਾਲ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਨਾਲ ਅਰਵਿੰਦਰ ਸਿੰਘ ਕੰਗ ਜੀ ਵੀ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਅਰਵਿੰਦਰ ਭਾਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਰਾਜਕਨਵੀਰ, ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁਰਜਸਪਾਲ ਸਿੰਘ, ਪਹਿਲਾਂ ਜਿਹੜਾ ਤੁਸੀਂ ਇੱਕ ਸਪਾਂਸਰਸ ਦਾ ਜਿਹੜਾ ਉਹ ਅਪਡੇਟ ਕਰਦੇ ਹੋ, ਤੇ ਫਿਰ ਆਪਾਂ ਉਸ ਤੋਂ ਬਾਅਦ ਦੇ ਵਿੱਚ ਕਿਹੜੇ ਟੌਪਿਕਸ ਦੇ ਉੱਤੇ ਗੱਲਬਾਤ ਕਰਨੀ ਆ, ਉਹਦੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਸੋ ਇਸ ਸ਼ੋਅ ਦੇ ਜਿਹੜੇ ਸਾਡੇ ਸਪਾਂਸਰ ਨੇ ਨਿਊਰੋਨੋਮਿਕਸ AI, ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਸੋ ਨਿਊਰੋਨੋਮਿਕਸ AI ਅਮਰੀਕਾ ਕੈਨੇਡਾ ਦੇ ਟਰੱਕ ਓਨਰਸ ਤੇ ਫਲੀਟ ਮੈਨੇਜਰ, ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਉਹਨਾਂ ਦੇ ਜਿਹੜੀ ਫਿਊਲ ਪੰਪਸ ਦੇ ਉੱਤੇ, ਜਿਹੜੀ ਗੈਸ ਸਟੇਸ਼ਨ ਜਦੋਂ ਆਪਾਂ ਡੀਜ਼ਲ ਪਵਾਉਂਦੇ ਹਾਂ, ਉਹਦੇ ਤੇ ਜਿਹੜੀ ਪੈਸੇ ਦੀ ਲੀਕੇਜ ਆ, ਉਹਨੂੰ ਰੋਕਣ ਲਈ ਇੱਕ ਐਪ ਲੈ ਕੇ ਆਏ ਆ। ਇਹਨਾਂ ਦਾ ਜਿਹੜਾ ਫਿਊਲ ਪਲੈਨਰ ਆ, ਤੁਹਾਡੇ ਟਰੱਕ ਦਾ ਰੂਟ, ਰੇਂਜ, ਟਰੈਕ ਲੈਵਲ ਤੇ ਰਸਤੇ ਦੇ ਕਰੰਟ ਫਿਊਲ ਪ੍ਰਾਈਸਿਸ ਨੂੰ ਕੰਪੇਅਰ ਕਰਕੇ ਦੱਸਦਾ ਵੀ ਕਿੱਥੇ ਰੁਕਣਾ, ਕਿੰਨਾ ਫਿਊਲ ਭਰਵਾਉਣਾ ਤੇ ਕਿੰਨੇ ਦੀ ਸੇਵਿੰਗ ਹੋ ਸਕਦੀ ਹੈ। ਪਲਾਨ ਜਿਹੜਾ ਸਿੱਧਾ ਉਹ ਡਰਾਈਵਰ ਨੂੰ WhatsApp ਕੀਤਾ ਜਾਂਦਾ ਜਾਂ ਟੈਕਸਟ ਮੈਸੇਜ ਰਾਹੀਂ ਜਾਂ ਈਮੇਲ ਰਾਹੀਂ ਭੇਜਿਆ ਜਾ ਸਕਦਾ। ਕੋਈ ਲੌਗਇਨ ਨਹੀਂ, ਕੋਈ ਨਵੀਂ ਐਪ ਨਹੀਂ ਇੰਸਟਾਲ ਕਰਨੀ ਪੈਣੀ। ਉਹਦੇ ਨਾਲ ਜਿਹੜੀਆਂ ਟਰੱਕਿੰਗ ਕੰਪਨੀਆਂ, ਉਹ ਫਿਊਲ ਦੇ ਉੱਤੇ ਜਿਹੜਾ ਕਿ ਇੱਕ ਮੇਜਰ ਖਰਚਾ, ਕਾਫੀ ਆਪਣੇ ਜਿਹੜੇ
ਪੈਸੇ ਉਹ ਬਚਾ ਸਕਦੇ ਨੇ। ਜੇ ਇਹਦੀ ਡੈਮੋ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ 10 ਮਿੰਟ ਦੀ ਆਪਣੀ ਲਾਈਵ ਡੈਮੋ ਬੁੱਕ ਕਰ ਸਕਦੇ ਹੋ 650 918 0024 ਤੇ 6509180024 ਤੇ neuronomics.ai। तो ਉਹਨਾਂ ਦੇ ਅਸੀਂ ਧੰਨਵਾਦੀ ਹਾਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ। ਜੀ ਬਹੁਤ ਬਹੁਤ ਮਿਹਰਬਾਨੀ ਨਿਊਰੋਨੋਮਿਕਸ AI ਦੀ। ਗੱਲਬਾਤ ਦੀ ਸ਼ੁਰੂਆਤ ਰਵਿੰਦਰ ਸਿੰਘ ਗੁਰਜਸਪਾਲ ਸਿੰਘ ਆਪਾਂ ਕਰਦੇ ਹਾਂ। ਕੈਲਗਰੀ ਦੇ ਵਿੱਚ ਚੱਲ ਰਹੇ ਸਟੂਡੈਂਟ ਪ੍ਰੋਟੈਸਟ ਆ ਉਸ ਨੂੰ ਜਿਹੜੀ ਉਹ ਲੈ ਕੇ ਕਾਫੀ ਚਿਰ ਹੋ ਗਿਆ। ਪਹਿਲਾਂ ਇਹਨਾਂ ਨੇ ਭੁੱਖ ਹੜਤਾਲ ਰੱਖੀ ਸੀ, ਉਹ ਤਾਂ ਮੈਨੂੰ ਲੱਗਦਾ ਉਹ ਖਤਮ ਕਰ ਦਿੱਤੀ ਗਈ ਸੀ, ਥੋੜ੍ਹੀ ਜਲਦੀ ਉਹ ਕਰ ਦਿੱਤੀ ਗਈ ਸੀ, ਪਰ ਪ੍ਰੋਟੈਸਟ ਲਗਾਤਾਰ ਜਾਰੀ ਆ। ਹੁਣ ਇਹ ਵੀ ਨਾਲ ਦੇ ਨਾਲ ਪਹਿਲੋਂ ਆਪਾਂ ਇਸ ਚੀਜ਼ ਨੂੰ ਕਰਦੇ ਹਾਂ, ਪ੍ਰੋਟੈਸਟ ਕਰਕੇ ਵੀ ਸਾਡੇ ਤੇ ਤਰਸ ਕਰੋ। ਇਹ ਇੱਕ ਇਸ ਭਾਵਨਾ ਦੇ ਨਾਲ ਜਿਹੜੇ ਨਿਆਣੇ ਆ, ਸਟੂਡੈਂਟ ਆ, ਉਹ ਉੱਥੇ ਪ੍ਰੋਟੈਸਟ ਕਰ ਰਹੇ ਆ। ਇਹਦੇ ਵਿੱਚ ਮੈਂ ਇਹ ਜਾਣਨਾ ਚਾਹੁੰਦਾ, ਆਪਾਂ ਪਿਛਲੀ ਵਾਰੀ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ, ਕਿਤੇ ਕੋਈ ਟੈਕਨੀਕੈਲਿਟੀ ਦੇ ਵਿੱਚ ਮਾਤ ਤਾਂ ਨਹੀਂ ਖਾ ਰਹੇ? ਕਿਹੜੇ ਐਂਗਲ ਤੋਂ ਇਹਨਾਂ ਨੂੰ ਇਹ ਪ੍ਰੋਟੈਸਟ ਦੇ ਵਿੱਚ ਜਾਣਾ ਚਾਹੀਦਾ? ਪ੍ਰੋਟੈਸਟ ਕਰਨ ਦਾ ਅਧਿਕਾਰ ਸਾਰਿਆਂ ਨੂੰ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਇਹ ਹੁਣ ਪ੍ਰੋਟੈਸਟ ਦਾ ਕੀ ਬਣ ਰਿਹਾ ਆ, ਕੀ ਇਸ ਦੇ ਵਿੱਚ ਅਪਡੇਟ ਹੈਗੀ, ਇਹ ਥੋੜਾ ਜਿਹਾ ਡਿਸਕਸ ਕਰਿਓ ਜੀ। ਜੀ ਰਾਜਕਰਮਵੀਰ ਸਿੰਘ, ਦੇਖੋ ਮਤਲਬ ਜਿਹੜੀ ਮੀਡੀਆ ਦੇ ਵਿੱਚ ਪਰਸੈਪਸ਼ਨ ਇਹ ਹੋ ਗਈ ਵੀ ਉਹ ਤਰਸ ਦੇ ਆਧਾਰ ਤੇ ਮੰਗ ਰਹੇ ਆ ਐਗਜ਼ੈਕਟਲੀ ਜਿਹੜੀ ਪ੍ਰੋਟੈਸਟ ਹੈ ਨਾ, ਪਰ ਇਹ ਬਿਲਕੁਲ ਵੀ ਜਿਹੜੀ ਤੇ ਇਹ ਜਿਹੜੇ ਬੱਚੇ ਆ ਹਨਾ, ਉਹ ਆਪਾਂ ਤੁਹਾਨੂੰ ਚੇਤਾ ਹੋਣਾ ਰਾਜਕਰਮਵੀਰ ਸਿੰਘ, ਜਦੋਂ ਆਪਾਂ ਵਿਨੀਪੈਗ ਦੇ ਬੱਚਿਆਂ ਦੀ ਆਪਾਂ ਨਾ ਗੱਲਬਾਤ ਕੀਤੀ ਸੀਗੀ, ਉਦੋਂ ਵੀ ਸਾਨੂੰ ਇਹ ਲੱਗਿਆ ਸੀਗਾ ਵੀ ਯਾਰ ਬੱਚੇ ਕੋਲੇ ਉਸ ਤਰੀਕੇ ਦੀ ਟ੍ਰੇਨਿੰਗ ਨਹੀਂ ਹੈਗੀ ਵੀ ਅਸੀਂ ਆਪਣਾ ਸੁਨੇਹਾ ਕਿਵੇਂ ਲੈ ਕੇ ਜਾਣਾ। ਉਹਦੇ ਕਰਕੇ ਜਿਹੜੀ ਇਹ ਸਾਨੂੰ ਲੱਗ ਰਿਹਾ ਵੀ ਉਹ ਤਰਸ ਦੇ ਆਧਾਰ ਤੇ ਮੰਗ ਰਹੇ ਆ। ਸੋ ਮੈਂ ਉਹਦੀ ਥੋੜੀ ਬੈਕਗਰਾਉਂਡ ਦਿੰਦਾ। ਜਦੋਂ 2018-19 ਦੇ ਵਿੱਚ ਕੈਨੇਡਾ ਨੇ ਇਮੀਗ੍ਰੇਸ਼ਨ ਵਾਲੇ ਸਾਰੇ ਰਾਹ ਰਸਤੇ ਖੋਲੇ, ਉਹਨਾਂ ਨੇ ਬਹੁਤ ਜ਼ਿਆਦਾ ਬੱਚੇ ਇੱਥੇ ਆਉਣ ਦਿੱਤੇ। ਉਹਨਾਂ ਨੇ ਕੀ ਹੋਇਆ, ਸਾਡੇ ਨਾਲ ਥਾਂ ਪ੍ਰਾਈਵੇਟ ਕਾਲਜ ਖੁੱਲ ਗਏ, ਜਿਨ੍ਹਾਂ ਨੂੰ ਬੇਸਿਕਲੀ ਸ਼ਾਪਸ ਵੀ ਕਿਹਾ ਜਾ ਸਕਦਾ। ਕਿਸੇ ਨੇ ਇੱਕ ਛੋਟੀ ਜਿਹੀ ਬਿਲਡਿੰਗ ਦੇ ਵਿੱਚ ਕਮਰਾ ਲੈ ਕੇ ਕਾਲਜ ਖੋਲਤਾ। ਉੱਥੇ ਉਹਨੇ ਕੋਰਸਿਸ ਕੀ ਰੱਖੇ, ਕੁਕਿੰਗ ਦੇ ਕੋਰਸਿਸ ਕੀ ਰੱਖੇ, ਹੇਅਰ ਡਰੈਸਿੰਗ ਦੇ ਕੋਰਸਿਸ ਕੀ ਰੱਖੇ, ਮੇਕਅਪ ਆਰਟਿਸਟ ਦੇ, ਇਦਾਂ ਦੇ ਜਿਹੜੇ ਬਿਲਕੁਲ ਟੁੱਟੇ ਕੋਰਸ ਰੱਖ ਕੇ ਉਹਨਾਂ ਨੇ ਕਾਲਜ ਖੋਲ ਕੇ ਆਫਰ ਲੈਟਰ ਦੇਣੇ ਸ਼ੁਰੂ ਕਰਤੇ। ਹੁਣ ਪੰਜਾਬ ਦੇ ਵਿੱਚ ਜਾਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਆ, ਉਹਦੀ ਤਬੀਅਤ ਕਿਸੇ ਤੋਂ ਲੁਕੀ ਨਹੀਂ ਹੋਈ ਵੀ ਉਹ ਠੱਗ ਤਰ੍ਹਾਂ ਦਾ ਬੰਦਾ ਹੈਗਾ, ਠੀਕ ਹੈ ਨਾ। ਜਿਨ੍ਹਾਂ ਨੇ ਕਾਲਜ ਖੋਲੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਪ੍ਰੋਫਿਟ ਦਿਖਦਾ ਸੀਗਾ। $16,000-17,000 ਇੱਕ ਬੱਚੇ ਤੋਂ 1 ਸਾਲ ਦੀ ਫੀਸ ਲੈਣੀ ਆਫਰ ਲੈਟਰ ਦੀ, ਤੇ ਕੋਈ ਕਲਾਸ ਵੀ ਨਹੀਂ, ਮਤਲਬ ਬਹੁਤੀਆਂ ਕਲਾਸਾਂ ਆਨਲਾਈਨ ਜਾਂ ਕੋਈ ਆਉਣ ਦੀ ਰਿਕੁਆਇਰਮੈਂਟ ਨਹੀਂ। ਇੱਥੇ ਜ਼ਿੰਮੇਵਾਰੀ ਕਿਹਦੀ ਬਣਦੀ ਸੀਗੀ? ਕੈਨੇਡਾ ਸਰਕਾਰ ਦੀ। ਕਾਲਜਾਂ ਨੂੰ ਵੈਟ ਕਰਦੀ, ਉਹ ਮੇਕ ਸ਼ੋਰ ਕਰਦੀ ਵੀ ਯਾਰ ਇਹ ਜਿਹੜੇ ਕਾਲਜ ਨੇ ਇਹ ਅਪ ਟੂ ਸਟੈਂਡਰਡ ਨੇ, ਜਿਹੜੇ ਇਹ ਕੋਰਸ ਦੇ ਰਹੇ ਇਹਨਾਂ ਦਾ ਕੈਨੇਡਾ ਨੂੰ ਕੋਈ ਫਾਇਦਾ ਵੀ ਹੈ, ਐਗਰੀਗੇਟਡ ਹੈਗੇ ਵੀ ਆ, ਵੀ ਕੋਈ ਫਾਇਦਾ ਵੀ ਹੋਊਗਾ, ਵਾਕਿਆ ਵੀ ਨਿਆਣਿਆਂ ਨੂੰ ਜੌਬ ਵੀ ਮਿਲੂ। ਦਿੱਤੇ ਰਾਜਕਰਮਵੀਰ ਸਿੰਘ, ਉਹ ਪ੍ਰੋਪਰ ਪ੍ਰੋਸੈਸ ਦੇ ਰਾਹੀਂ ਹੋਏ। ਉਹ ਲੈਟਰ ਇਸ਼ੂ ਹੁੰਦਾ ਸੀਗਾ, ਉਸ ਲੈਟਰ ਤੇ ਵੀਜ਼ਾ ਲੱਗਦਾ ਸੀ, ਠੀਕ ਹੈ ਨਾ। ਸੋ ਗਲਤੀ ਕਿਹਦੀ ਹੈ? ਕੈਨੇਡੀਅਨ ਗਵਰਨਮੈਂਟ ਦੀ ਗਲਤੀ ਹੈ ਨਾ। ਉਹ ਵੀਜ਼ੇ ਤੇ ਹੁਣ ਬੱਚੇ ਇੱਥੇ ਲੱਖਾਂ ਦੇ ਹਿਸਾਬ ਨਾਲ ਉਰੇ ਆ ਗਏ। ਉਸ ਤੋਂ ਬਾਅਦ ਜਦੋਂ ਉਹ ਪ੍ਰੋਬਲਮ 2024-25 ਦੇ ਵਿੱਚ ਆਊਟ ਆਫ ਹੈਂਡ ਸ਼ੁਰੂ ਹੋਣੀ ਹੋਈ, ਉਹਦੇ ਵਿੱਚ ਇਹਨਾਂ ਨੇ ਉਹਨੂੰ ਹੱਲ ਕਰਨ ਦੀ ਬਜਾਏ ਇਹ ਇੱਕ ਬਲੈਂਕਟ ਬੈਨ ਲਿਆਏ ਵੀ ਜਿਹੜੀਆਂ ਇਦਾਂ ਦੀਆਂ ਪ੍ਰਾਈਵੇਟ ਸ਼ਾਪਾਂ, ਉਹਦੇ ਇਹਨਾਂ ਨੇ ਇੱਕ ਡੈਡਲਾਈਨ ਡੇਟ ਰੱਖਤੀ ਵੀ ਇਸ ਡੇਟ ਤੋਂ ਪਹਿਲਾਂ ਵਾਲਿਆਂ ਨੂੰ ਅਸੀਂ ਵਰਕ ਪਰਮਿਟ ਦੇਣੇ ਆ, ਉਸ ਤੋਂ ਬਾਅਦ ਵਾਲਿਆਂ ਨੂੰ ਅਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਦੇਣਾ। ਕੈਨੇਡਾ ਦੇ ਵਿੱਚ ਜਦੋਂ ਤੁਸੀਂ ਪੜ੍ਹਾਈ ਪੂਰੀ ਕਰਦੇ ਹੋ ਤਾਂ ਤੁਹਾਨੂੰ ਤੁਹਾਡੀ ਪੜ੍ਹਾਈ ਦੀ ਜਿਹੜੀ ਲੈਂਥ ਹੁੰਦੀ ਉਹਦੇ ਹਿਸਾਬ ਨਾਲ ਵਰਕ ਪਰਮਿਟ ਮਿਲਦਾ, ਤੇ ਉਸ ਵਰਕ ਪਰਮਿਟ ਦੇ ਹਿਸਾਬ ਨਾਲ ਫਿਰ ਕਈ ਵਾਰੀ ਤੁਸੀਂ ਇਦਾਂ ਦੀ ਜੌਬ ਸਿਕਿਉਰ ਕਰਕੇ ਤੁਹਾਡੇ ਪੱਕੇ ਹੋਣ ਦਾ ਰਾਹ ਖੁੱਲਦਾ। ਇਹ ਬਲੈਂਕਟ ਲੈ ਆਏ ਵੀ ਜਿਹੜੇ ਇਦਾਂ ਦੇ ਪ੍ਰਾਈਵੇਟ ਕਾਲਜਿਸ ਆ ਉਹਨਾਂ ਦੇ ਬੱਚਿਆਂ ਨੂੰ ਅਸੀਂ ਵਰਕ ਪਰਮਿਟ ਨਹੀਂ ਦੇਣਾ। ਜੇ ਵਰਕ ਪਰਮਿਟ ਜਿਨ੍ਹਾਂ ਨੂੰ ਮਿਲ ਵੀ ਗਿਆ ਉਹਨਾਂ ਨੂੰ ਪੱਕੇ ਹੋਣ ਦਾ ਹੱਲ ਹੁੰਦਾ। ਤੇ ਇਹ ਜਿਹੜੇ ਬੱਚੇ ਹੈਗੇ ਪੋਰਟੇਜ ਕਾਲਜ ਅਲਬਰਟਾ ਦੇ ਜਿਹੜੇ ਸਟੂਡੈਂਟ ਹੈਗੇ, ਜਿਹੜੇ ਵਿਦਿਆਰਥੀ ਹੈਗੇ, ਜਿਹੜੇ ਉਸ ਬਲੈਂਕਟ ਬੈਨ ਦੇ ਵਿੱਚ ਜਿਨ੍ਹਾਂ ਨੇ ਉਨੀਆਂ ਫੀਸਾਂ ਦਿੱਤੀਆਂ, ਪੜ੍ਹਾਈਆਂ ਵੀ ਕੀਤੀਆਂ, ਪਰ ਹੁਣ ਉਹਨਾਂ ਨੂੰ ਅੱਗੇ ਕੋਈ ਰਾਹ ਰਸਤਾ ਨਹੀਂ ਦਿਖਦਾ। ਉਹਨਾਂ ਨੂੰ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇ ਜਾਂ ਉਹਨਾਂ ਦੇ ਪੱਕੇ ਹੋਣ ਦੇ ਰਾਹ ਬੰਦ ਹੋ ਗਏ। ਹੁਣ ਉਹ ਲੋਕਾਂ ਨੂੰ ਲੱਗ ਰਿਹਾ ਵੀ ਉਹ ਕਹਿ ਰਿਹਾ ਵੀ ਨਹੀਂ ਜੀ ਸਾਨੂੰ ਇੱਥੇ ਤੁਸੀਂ ਸਾਨੂੰ ਪੱਕੇ ਕਰੋ, ਅਸੀਂ ਤਾਂ ਕਿਉਂਕਿ ਉਰੇ ਸਾਨੂੰ ਆ ਗਏ। ਇਵਨ ਜਿਹੜੀ ਮੈਸੇਜਿੰਗ ਰਵਿੰਦਰ ਸਿੰਘ, ਰਾਜਕਰਮਵੀਰ ਸਿੰਘ, ਅੱਜ ਸਵੇਰੇ ਜਿਹੜੀ ਡੈਨੀਅਲ ਸਮਿਥ ਉਹਨਾਂ ਦੀ ਮੈਸੇਜਿੰਗ ਤੁਸੀਂ ਉਹ ਦੇਖ ਰਹੇ ਹੋ ਵੀ ਜਦੋਂ ਤੁਸੀਂ ਸਟੂਡੈਂਟ ਆਏ ਹੋ ਤਾਂ ਤੁਸੀਂ ਇਹ ਪ੍ਰੋਮਿਸ ਕਰਕੇ ਆਏ ਵੀ ਅਸੀਂ ਕੈਨੇਡਾ 'ਚ ਪੜਾਂਗੇ ਫਿਰ ਅਸੀਂ ਵਾਪਸ ਜਾਵਾਂਗੇ, ਤਾਂ ਤੁਹਾਡੇ ਤੇ ਕੋਈ ਹੱਕ ਨਹੀਂਗਾ। ਉਹ ਬੱਚੇ ਇਹ ਥੋੜੀ ਕਹਿ ਰਹੇ ਵੀ ਸਾਨੂੰ ਪੱਕਾ ਕਰੋ, ਉਹ ਇਹ ਕਹਿ ਰਹੇ ਆ ਵੀ ਯਾਰ ਤੁਸੀਂ ਆਪਣੇ ਜਿਹੜੇ ਤੁਹਾਡੇ ਕਾਲਜ ਦਾ ਇੱਕ ਪ੍ਰੋਸੈਸ ਹੈ, ਸਾਨੂੰ ਉਸ ਪ੍ਰੋਸੈਸ ਦੇ ਵਿੱਚੋਂ ਤਾਂ ਲੰਘਣ ਦਿਓ, ਤੁਸੀਂ ਸਾਨੂੰ ਤਾਂ ਬਿਲਕੁਲ ਹੀ ਅਛੂਤਾਂ ਵਾਂਗੂ ਕੱਟ ਆਫ ਬਾਹਰ ਕੱਢ ਰਹੇ ਆ ਵੀ ਸਾਨੂੰ ਮੌਕਾ ਤਾਂ ਦਿਓ ਵਰਕ ਪਰਮਿਟ ਵਾਲਾ। ਉਹ ਤਾਂ ਬਾਅਦ ਦੀਆਂ ਗੱਲਾਂ ਵੀ ਕਿਸੇ ਦੇ ਪੁਆਇੰਟ ਬਣਦੇ ਆ ਨਹੀਂ ਬਣਦੇ ਆ, ਉਹ ਤਾਂ ਸਾਰੇ ਪ੍ਰੋਸੈਸ ਇਹਨਾਂ ਦੇ ਆ, ਸਰਕਾਰ ਦੇ ਹੀ ਆ।
ਤੇ ਸਾਡੀ ਆਪ ਬਣਾਏ ਪ੍ਰੋਸੈਸ ਚੋਂ ਬਾਹਰ ਕੱਢ ਯਾਰ ਜੇ ਇਹੀ ਲੱਗ ਰਿਹਾ ਵੀ ਨਹੀਂ ਉਹ ਬੱਚੇ ਤਾਂ ਦੇਖੋ ਜੀ ਹੁਣ ਉਹ ਆ ਗਏ ਆ, ਉਹ ਪੜ੍ਹੇ ਨਹੀਂ ਗਏ। ਮੈਂ ਕਹਿੰਦਾ ਵੀ ਬੱਚਿਆਂ ਦਾ ਕਸੂਰ ਹੈ, ਬੱਚਿਆਂ ਦੇ ਪੇਰੈਂਟਸ ਦਾ ਕਸੂਰ ਹੈ, ਥੋੜਾ ਕਸੂਰ ਹੈ ਸਰਕਾਰ ਦਾ, ਜ਼ਿਆਦਾ ਕਸੂਰ ਹੈ ਜਿਨ੍ਹਾਂ ਨੇ ਅਲਾਓ ਕੀਤਾ। ਦੋਨਾਂ ਨੂੰ, ਦੋਨੇ ਲੈਵਲਸ ਤੇ ਹੀ ਜਿਹੜੀ ਸਾਡੀ ਜਿਹੜੀ ਅਕਾਊਂਟੇਬਿਲਿਟੀ ਆ ਉਹ ਪੂਰੀ ਹੋਣੀ ਚਾਹੀਦੀ ਹੈ। ਉਹਦੇ 'ਚ ਹੁਣ ਗੱਲ ਇਹ ਹੈ ਵੀ ਉਹ ਬੱਚੇ ਪਿਸ ਰਹੇ, ਮਤਲਬ ਦੇਖੋ ਬੱਚਿਆਂ ਦੇ ਵਿੱਚੋਂ ਵੀ ਹਨਾ ਵੀ ਆਪਾਂ ਇਹ ਗੱਲ ਕਹਿੰਦੇ ਰਹਿੰਦੇ ਹਾਂ। ਹੁਣ ਮੈਂ ਵੀ ਜੇ ਮੇਰਾ ਕੋਈ ਰਿਸ਼ਤੇਦਾਰ ਆ ਉਹ ਮੈਨੂੰ ਫੋਨ ਕਰਕੇ ਮੇਰੇ ਨਾਲ ਇਹ ਤੁਹਾਨੂੰ ਐਕਚੁਅਲ ਕਨਵਰਸੇਸ਼ਨ ਦੱਸ ਰਹੇ ਆ, ਰਵਿੰਦਰ ਭਾਜੀ ਨਾਲ ਵੀ ਇਹ ਚੀਜ਼ ਹੋਈ ਹੋਣੀ ਆ, ਜਿਹੜੇ ਜਿੰਨੇ ਕੈਨੇਡਾ ਬੰਦੇ ਆ, ਰਿਸ਼ਤੇਦਾਰ ਨੇ ਕਿਹਾ ਵੀ ਜੀ ਅਸੀਂ ਕੈਨੇਡਾ ਬੱਚੇ ਨੂੰ ਭੇਜਣਾ। ਮੈਂ ਇਹ ਕਨਵਰਸੇਸ਼ਨ ਘੱਟੋ ਘੱਟ 20 ਵਾਰੀ ਕਰ ਚੁੱਕਿਆ। ਇਹਦੇ ਬੈਂਡ ਜੀ 6 ਆ, ਆਈਲੈਟਸ 'ਚ 6 ਬੈਂਡ ਆ। ਮੈਂ ਕਹਿਣਾ ਜੀ 6 ਬੈਂਡ ਨਾਲ ਇਹਦੀ ਵਧੀਆ ਕਾਲਜ 'ਚ ਐਡਮਿਸ਼ਨ ਨਹੀਂ ਹੋਣੀ, ਇਹ ਥੋੜੀ ਮਿਹਨਤ ਕਰ ਲਵੇ, 6.5 ਬੈਂਡ ਲੈ ਲਵੇ, ਕਾਲਜ 'ਚ ਐਡਮਿਸ਼ਨ ਹੋ ਜਾਊਗੀ, ਉਹਦੇ ਨਾਲ ਪੱਕਾ ਹੋ ਜਾਊਗਾ। ਨਹੀਂ ਜੀ ਫਿਰ ਸਾਡੇ 6 ਮਹੀਨੇ ਖਰਾਬ ਹੋ ਜਾਣੇ ਹਨਾ। ਮੈਂ ਕਹਿਣਾ ਜੀ ਬੱਚੇ ਨੂੰ ਤੁਸੀਂ ਓਨਟਾਰੀਓ ਜਾਂ BC ਨਾ ਭੇਜਿਓ, ਮੈਨੀਟੋਬਾ ਭੇਜ ਦਿਓ, ਇੱਥੇ ਬੱਚਾ ਸੌਖਾ ਪੱਕਾ ਹੋ ਜਾਂਦਾ ਹਨਾ। ਹਾਂਜੀ ਪਰ ਤੁਹਾਡੇ ਤਾਂ ਜੀ 6.5 ਬੈਂਡ ਲੈਣੇ ਪੈਂਦੇ। ਮੈਂ ਕਹਿਣਾ ਵੀ ਫਿਰ ਕੀ ਹੋ ਗਿਆ, 6 ਮਹੀਨੇ ਬਾਅਦ ਭੇਜ ਦਿਓ। ਨਹੀਂ ਜੀ ਸਾਡੇ ਬੱਚੇ ਦਾ ਸਮਾਂ ਖਰਾਬ ਹੋ ਜਾਣਾ। ਏਜੰਟ ਨੇ ਮਿਸਗਾਈਡ ਕਰਨਾ, ਉਹਨੇ ਕਹਿਣਾ ਵੀ ਹਾਂ ਕੋਈ ਨਹੀਂ ਉੱਥੇ ਜਾ ਕੇ ਟ੍ਰਾਂਸਫਰ ਲੈ ਲਵੇ ਹਨਾ। ਜਿਨ੍ਹਾਂ ਨੂੰ ਦੱਸਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਸੁਣਿਆ ਨਹੀਂ। ਪਰ ਚਲੋ ਦੱਸਣ ਵਾਲਿਆਂ ਕੋਲੇ ਬੰਦੇ ਥੋੜੇ ਸੀ, ਬਹੁਤਿਆਂ ਨੂੰ ਕੋਈ ਦੱਸਣ ਵਾਲਾ ਹੀ ਨਹੀਂ ਸੀਗਾ। ਉਹ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਆਏ ਤੇ ਹੁਣ ਅੱਗੇ ਉਹਨਾਂ ਨੂੰ ਕੋਈ ਰਾਹ ਨਹੀਂ ਦਿਖ ਰਿਹਾ। ਮੈਨੂੰ ਇਹ ਲੱਗਦਾ ਵੀ ਐਜ਼ ਅ ਕਮਿਊਨਿਟੀ ਅਸੀਂ ਵੀ ਬੱਚਿਆਂ ਨੂੰ ਫੇਲ ਕੀਤਾ ਕਰਕੇ ਉਹਦਾ ਬੱਚੇ ਹੈ ਹਨਾ। ਸਾਡਾ ਐਜੂਕੇਸ਼ਨ ਸਿਸਟਮ ਫੇਲ ਹੋਇਆ, ਜਿਹੜੀਆਂ ਪੰਜਾਬ ਦੀਆਂ ਕਮੀਆਂ ਆਪਾਂ ਆਮ ਇੱਥੇ ਗੱਲ ਕਰਦੇ ਰਹਿੰਦੇ ਹਾਂ। ਪਰ ਐਜ਼ ਅ ਸਿਟੀਜ਼ਨ, ਮੈਂ ਕੈਨੇਡਾ ਦਾ ਸਿਟੀਜ਼ਨ ਹਾਂ, ਰਵਿੰਦਰ ਭਾਜੀ ਸਿਟੀਜ਼ਨ ਹੈ, ਜਿਹੜੀ ਸਾਡੀ ਅਕਾਊਂਟੇਬਿਲਿਟੀ ਉਹ ਸਰਕਾਰ ਦੀ ਵੀ ਉਨੀ ਹੀ ਬਣਦੀ ਹੈ। ਤੇ ਅਸੀਂ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਜਿਹੜੇ ਕੈਨੇਡੀਅਨ ਸਿਟੀਜ਼ਨ ਸੁਣ ਰਹੇ ਆ ਹਨਾ, ਵੀ ਜਦੋਂ ਤੁਸੀਂ ਆਪਣੇ ਲੀਡਰਸ ਨਾਲ ਗੱਲ ਕਰਦੇ ਹੋ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹਾਂ ਵੀ ਸਾਡੇ ਬੱਚਿਆਂ ਦਾ ਹੀ ਸਾਰਾ ਕਸੂਰ ਹੈ। ਆਪਾਂ ਉਹਨਾਂ ਨੂੰ ਫਰਕ ਨਹੀਂ ਕਰ ਸਕਦੇ, ਪਰ ਜ਼ਿਆਦਾ ਅਕਾਊਂਟੇਬਿਲਿਟੀ ਤਾਂ ਚਾਹੀਦੀ ਆ। ਮਤਲਬ ਉਹਨਾਂ ਨੂੰ ਤਾਂ ਸੌਖ ਬਹੁਤ ਹੈ ਨਾ, ਆਪਣੀ ਕਮਿਊਨਿਟੀ ਵਾਲਿਆਂ ਨੂੰ ਵੈਸੇ ਹੀ ਇੱਕ ਸੁਸਾਈਡਲ ਸਿੰਪਥੀ ਦੀ ਹੈਗੀ ਆ ਬਿਮਾਰੀ ਵੀ ਸਾਰਾ ਕਸੂਰ ਸਾਡਾ ਹੀ ਆ, ਅਸੀਂ ਹੀ ਕਸੂਰਵਾਰ ਆ, ਜਿੱਦਾਂ ਤੁਸੀਂ ਕਰੀ ਜਾਂਦੇ ਹੋ ਸਾਰਾ ਕੁਝ ਸੈੱਟ ਹੀ ਸੈੱਟ ਆ। ਸੋ ਉਹ ਚੀਜ਼ਾਂ ਦੇ ਉੱਤੇ ਵੀ ਆਪਾਂ ਨੂੰ ਸਟੈਂਡ ਲੈਣ ਦੀ ਜ਼ਰੂਰਤ ਆ ਵੀ ਹੁਣ ਨਿਆਣੇ ਆ ਤਾਂ ਗਏ ਆ ਤੇ ਐਟਲੀਸਟ ਉਹਨਾਂ ਨੂੰ ਪ੍ਰੋਸੈਸ ਦੇ ਥਰੂ ਲੰਘਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਬਣਨ ਦੇਣੀ ਚਾਹੀਦੀ ਆ। ਬਾਕੀ ਉਹ ਪੱਕੇ ਹੁੰਦੇ ਆ ਨਹੀਂ ਹੁੰਦੇ, ਉਹ ਗਾਂ ਦਾ ਭਵਿੱਖ ਦਾ ਜਿਹੜਾ ਉਹ ਮਸਲਾ ਆ। ਪਰ ਉਹ ਪ੍ਰੋਸੈਸ ਦੇ ਵਿੱਚੋਂ ਇੱਦਾਂ ਫਰਕ ਕਰਨਾ, ਸਿੱਧਾ ਹੀ ਸਿੱਟ ਦੇਣਾ ਵੀ ਦੁੱਧ ਚੋਂ ਮੱਖੀ ਕੱਢਣ ਵਾਲੀ ਗੱਲ ਜਿਹੜੀ ਆ ਉਹ ਬਣ ਜਾਂਦੀ ਆ। ਅਰਵਿੰਦਰ ਸਿੰਘ ਜੀ ਤੁਸੀਂ ਜੇ ਇਸ ਦੇ ਉੱਤੇ ਕੁਝ ਟਿੱਪਣੀ ਕਰਨੀ ਹੈ ਫਿਰ ਆਪਾਂ ਅਗਲੇ ਟੌਪਿਕ ਵੱਲ ਨੂੰ ਵੱਧਦੇ ਜੀ। ਮੈਨੂੰ ਮੇਰਾ ਥੋੜਾ ਜਿਹਾ ਇਸ ਤੋਂ ਮੈਨੂੰ ਲੱਗਦਾ ਜਿਹੜਾ ਵਿਚਾਰ ਉਹ ਥੋੜਾ ਡਿਫਰੈਂਟ ਹੈ। ਪਹਿਲੀ ਗੱਲ ਤਾਂ ਮੈਨੂੰ ਇਹ ਹੈ ਕਿ ਆਈ ਥਿੰਕ ਪੰਜਾਬ ਦੇ ਵਿੱਚ ਹੁਣ ਜਿਹੜੀ ਸਭ ਤੋਂ ਚੀਜ਼ ਹੌਲੀ ਹੌਲੀ ਜਿਹੜੀ ਜਿਉਂ ਐਜੂਕੇਸ਼ਨ ਸਿਸਟਮ ਇਵੋਲਵ ਹੋਇਆ ਆ ਤੇ ਉਹਦੇ ਵਿੱਚ ਜਿਹੜੀ ਸਟੱਡੀ ਆਫ ਲੌਜਿਕ ਆ ਉਹ ਐਲੀਮੀਨੇਟ ਹੋਈ ਆ। ਤੇ ਉਹਦਾ ਇੰਪੈਕਟ ਅਸੀਂ ਜਨਰੇਸ਼ਨਲ ਇੰਪੈਕਟ ਵੇਖ ਰਹੇ ਹਾਂ ਹਨਾ। ਪੇਰੈਂਟਸ ਦੇ ਵਿੱਚ ਵੀ ਵੇਖ ਰਹੇ ਹਾਂ, ਬੱਚਿਆਂ ਦੇ ਵਿੱਚ ਵੀ ਵੇਖ ਰਹੇ ਹਾਂ, ਅਸੀਂ ਉਹਦਾ ਜਨਰੇਸ਼ਨਲ ਇੰਪੈਕਟ ਦੇਖ ਰਹੇ ਹਾਂ। ਇਤਿਹਾਸ ਨੂੰ ਪੜ੍ਹਨਾ ਇਸ ਕਰਕੇ ਬੜਾ ਇੰਪੋਰਟੈਂਟ ਹੁੰਦਾ ਕਿ ਇਤਿਹਾਸ ਤੁਹਾਨੂੰ ਸਿਗਨਲਸ ਦਿੰਦਾ। ਕੁਛ ਚੀਜ਼ਾਂ ਕੁਛ ਵੀ ਚੇਂਜ ਨਹੀਂ ਹੁੰਦੀਆਂ। ਜਿਨ੍ਹਾਂ ਨੇ ਕਾਮਾਗਾਟਾਮਾਰੂ ਦਾ ਇਤਿਹਾਸ ਪੜ੍ਹਿਆ ਆ, ਜਿਨ੍ਹਾਂ ਨੇ ਸਾਊਥ ਏਸ਼ੀਅਨਸ ਦੇ ਦੁਆਲੇ ਜਿਹੜੀ ਸੀਗੀਆਂ ਇੱਥੇ ਦੀਆਂ ਪਾਲਿਸੀਜ਼ ਪੜ੍ਹੀਆਂ ਹੋਈਆਂ ਨੇ, 90s ਦੇ ਵਿੱਚ ਇੱਕੋ ਦਮ ਉਦਾਰਵਾਦ ਦੀ ਜਾਂ ਤੁਸੀਂ ਕਹਿ ਲਓ ਕਿ ਕੈਪੀਟਲਿਜ਼ਮ ਦੀ ਰਾਈਜ਼ ਦੇ ਵਿੱਚ ਜੇ ਉਹ ਪਾਲਿਸੀਜ਼ ਸੌਫਨ ਹੋਈਆਂ ਨੇ ਤਾਂ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਜਿਹੜੇ ਸਿਸਟਮਸ ਹੈਗੇ ਨੇ ਉਹਨਾਂ ਦੇ ਕਰੈਕਟਰਸ ਜਾਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਚੇਂਜ ਹੋ ਜਾਂਦੀਆਂ ਨੇ। ਕਿਸੇ ਵੀ ਸੁਸਾਇਟੀ ਦੀਆਂ ਜਿਹੜੀਆਂ ਭਾਵਨਾਵਾਂ ਨੇ ਜਦੋਂ ਉਹਨਾਂ ਦੀ ਇਕੋਨਮੀ ਗਰੋ ਕਰ ਰਹੀ ਹੁੰਦੀ ਹੈ ਤੇ ਉਹਨਾਂ ਨੂੰ ਇਕੋਨਮੀ ਦੇ ਵਿੱਚ ਕੰਮ ਕਰਨ ਵਾਲੇ ਕਾਮੇ ਚਾਹੀਦੇ ਹੁੰਦੇ ਆ, ਉਦੋਂ ਬਿਲਕੁਲ ਅਲੱਗ ਹੁੰਦੀਆਂ ਨੇ। ਤੇ ਜਦੋਂ ਉਹ ਇਕੋਨਮੀ ਡਾਊਨ ਨੂੰ ਜਾਣ ਲੱਗਦੀ ਹੈ ਤਾਂ ਉਹਦੀਆਂ ਭਾਵਨਾਵਾਂ ਵੱਖਰੇ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ। ਸੋ ਕਹਿਣ ਦਾ ਇਹ ਮਤਲਬ ਹੈ ਕਿ ਇਹ ਸਾਰੇ ਜਿਹੜੇ ਸਾਈਕਲਸ ਨੇ ਇਹ ਡਰਾਈਵ ਕਰਦੇ ਨੇ ਕਿ ਕਿਸੇ ਵੀ ਸੁਸਾਇਟੀ ਨੇ ਕਿਸ ਹਿਸਾਬ ਦੇ ਰੂਲਸ ਬਣਾਉਣੇ ਨੇ, ਕਿਸ ਹਿਸਾਬ ਦੇ ਲਾਜ਼ ਬਣਾਉਣੇ ਨੇ। ਜੇ ਸਦਾ ਇਹੀ ਮੰਨ ਲਈਏ ਕਿ ਲਾਜ਼ ਜਸਟ ਹੋਣਗੇ ਤਾਂ ਮੈਨੂੰ ਲੱਗਦਾ ਫਿਰ ਤਾਂ ਜਿੱਦਾਂ ਤੁਹਾਡੇ ਇੱਥੇ ਜਿਹੜੇ ਸੀਗੇ ਭਗਤ ਸਿੰਘ ਥਿੰਦ ਸੀਗੇ, ਉਹਨਾਂ ਦੀ ਸਿਟੀਜ਼ਨਸ਼ਿਪ ਡਿਨਾਈ ਨਹੀਂ ਸੀ ਹੋਣੀ ਚਾਹੀਦੀ ਹੈ ਨਾ, ਤੇ ਜਾਂ ਜਿੱਦਾਂ ਇੱਥੇ ਸੀਗੇ। ਸੋ ਰੂਲਸ ਤੇ ਲਾਜ਼ ਜਿਹੜੇ ਨੇ ਉਹ ਜਿਹੜੀ ਪਾਪੂਲੇਸ਼ਨ ਆ ਉਹਨਾਂ ਦੀ ਫੀਲਿੰਗ ਕਿੱਦਾਂ ਨੂੰ, ਖਾਸ ਕਰਕੇ ਪਾਪੂਲਿਜ਼ਮ ਦੇ ਵਿੱਚ ਹੈ ਨਾ, ਉਹ ਉਸ ਤੇ ਡਿਪੈਂਡ ਕਰਦੀ ਹੈ ਕਿ ਓਵਰਆਲ ਲੋਕੀ ਕਿੱਦਾਂ ਫੀਲ ਕਰ ਰਹੇ ਨੇ। ਜਿਹੜੇ ਲੋਕ ਵੱਖਰੇ ਦਿਖਦੇ ਨੇ ਉਹਨਾਂ ਨੂੰ ਡੈਮੋਨਾਈਜ਼ ਕਰਨਾ ਬੜਾ ਈਜ਼ੀ ਹੋ ਜਾਂਦਾ। ਰਹੀ ਗੱਲ ਸਪੈਸੀਫਿਕਲੀ ਜੇ ਅਸੀਂ ਆਈਏ ਅਲਬਰਟਾ ਦੀ, ਅਸੀਂ ਓਵਰਆਲ ਹੀ ਜੇ ਇਸ ਟਾਈਮ ਜਿਹੜੀ ਕਨਵਰਸੇਸ਼ਨ ਥੀਸਿਸ ਦੀ ਗੱਲ ਕਰੀਏ ਉਹਦੇ ਵਿੱਚ ਕਾਫੀ ਹੱਦ ਤੱਕ ਨਾ ਸਿਰਫ ਪ੍ਰੋ US ਅਤੇ ਜਿੱਥੇ US ਦੇ ਵਿੱਚ ਜਿਹੜੀ ਹੈਗੀ ਆ ਜਿਹਨੂੰ ਤੁਸੀਂ ਕਹਿ ਸਕਦੇ ਕੰਪਲੀਟ ਪੋਪੂਲਿਜ਼ਮ ਦਾ ਰਾਈਜ਼ ਆ, ਜਿਹਦੇ ਵਿੱਚ ਜਿਹਦੀਆਂ ਅੰਡਰਟੋਨਸ ਜਿਹੜੀਆਂ ਨੇ ਉਹ ਵਾਈਟ ਨੈਸ਼ਨਲਿਜ਼ਮ ਦੇ ਨਾਲ ਕਾਫੀ ਹੱਦ ਤੱਕ ਕਨੈਕਟਡ ਨੇ। ਸੋ ਜਿਹੜਾ
ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਇੱਕ ਹਿਸਾਬ ਦਾ ਝੁਕਾਅ ਜਿਹੜਾ ਅਲਬਰਟਾ ਦਾ ਹੈ ਉਸੇ ਤਰ੍ਹਾਂ ਦੀਆਂ ਪਾਲਿਸੀਜ਼ ਦੇ ਦੁਆਲੇ ਆ। ਸੋ ਜਿਹੜੀ ਤੁਸੀਂ ਪਹਿਲਾਂ ਕਨਵਰਸੇਸ਼ਨ ਕਰ ਰਹੇ ਸੀ, ਗੁਰਜਸਪਾਲ ਨੇ ਜਿਹੜੀ ਗੱਲ ਕੀਤੀ ਕਿ ਜੇ ਤਾਂ ਸਹੀ ਤਰੀਕਾ ਦੇਖਦੇ ਆ ਇਸ ਪ੍ਰੋਬਲਮ ਦਾ, ਉਹ ਇਹ ਹੁੰਦਾ ਕਿ ਉਹ ਜਿਹੜੇ ਕਾਲਜਿਸ ਸੀਗੇ ਉਹਨਾਂ ਦੇ ਉੱਤੇ ਫਿਊਚਰ ਦੀਆਂ ਐਡਮਿਸ਼ਨਸ ਦੇ ਉੱਤੇ ਰੋਕ ਲਾ ਦਿੱਤੀ ਜਾਂਦੀ, ਪਰ ਜਿਹੜੇ ਕਲੌਜ਼ਸ ਦੇ ਹੇਠਾਂ ਸਟੂਡੈਂਟਸ ਐਡਮਿਟ ਕੀਤੇ ਗਏ ਉਹ ਜਿਹੜੇ ਉਹ ਜਿਹੜੇ ਕੇਸ ਸੀਗੇ ਉਹ ਪ੍ਰੋਸੈਸ ਹੋਣ ਦਿੱਤੇ ਜਾਂਦੇ। ਪਰ ਕਿਉਂਕਿ ਜਦੋਂ ਪੁੱਛਣ ਵਾਲਾ ਕੋਈ ਨਹੀਂ ਹੈਗਾ, ਹੈ ਨਾ, ਪੁੱਛਣ ਵਾਲਾ ਇਸ ਕਰਕੇ ਕਿਉਂ ਨਹੀਂ ਹੈਗਾ ਕਿ ਜਿਹੜੀ ਆਮ ਪੋਪੂਲੇਸ਼ਨ ਆ, ਤੇ ਦੂਸਰੇ ਵੀ ਇਹਦੇ ਇੰਪਲੀਕੇਸ਼ਨ ਜੇ ਓਵਰਆਲ ਤੁਸੀਂ ਇਮੀਗ੍ਰੈਂਟਸ ਜਿਹੜੇ ਇੱਥੇ ਆਏ ਐਂਡ ਜਿਹੜੇ ਸਟੂਡੈਂਟਸ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ, ਜਦੋਂ ਇਕਨੋਮਿਕ ਗਰੋਥ ਇੱਥੇ ਬੂਮ ਕਰ ਰਹੀ ਸੀਗੀ, ਉਦੋਂ ਉਹਨਾਂ ਨੇ ਨਿੱਕੇ ਨਿੱਕੇ ਪਿੰਡ, ਜੋ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਕਿ ਉਹਨਾਂ ਨਿੱਕੇ ਨਿੱਕੇ ਪਿੰਡ ਜਿਹੜੇ ਸੀਗੇ ਉਹ ਇੱਕ ਹਿਸਾਬ ਦੇ ਨਾਲ ਦੁਬਾਰਾ ਤੋਂ ਅਲਾਈਵ ਕਰਤੇ ਉਹਦੇ ਵਿੱਚ। ਜਾਂ ਜਦੋਂ ਕਰੋਨਾ ਹੋਈ, ਕਰੋਨਾ ਦੇ ਵਿੱਚ ਇਹੀ ਸਟੂਡੈਂਟਸ ਜਿਹੜੇ ਸੀਗੇ ਉਹਨਾਂ ਦੀ ਬੜੀ ਤਾਰੀਫ ਹੋ ਰਹੀ ਸੀਗੀ ਕਿ ਹਾਂਜੀ ਦੇ ਵਰ ਵਰਕਿੰਗ ਆਊਟ, ਜਦੋਂ ਬਾਕੀ ਜਾਣੇ ਜਿਹੜੇ ਸੀਗੇ ਉਹ ਕੰਪਲੀਟਲੀ ਬੰਦ ਸੀ, ਤਾਂ ਉਹਦੇ ਨਾਲ ਇਕਨੋਮੀਜ਼ ਜਿਹੜੀਆਂ ਸੀ ਰੁਕੀਆਂ ਨਹੀਂ। ਪਰ ਕਿਉਂਕਿ ਹੁਣ ਉਹ ਇਕਨੋਮੀਜ਼ ਡਾਊਨ ਜਾ ਰਹੀਆਂ ਨੇ, ਓਵਰਆਲ ਕੋਈ ਇਕਨੋਮੀ ਸ਼ਰਿੰਕ ਹੋ ਰਹੀ ਆ, ਹੈ ਨਾ, ਤੇ ਉਹਦੇ ਕਰਕੇ ਜਿਹੜੀਆਂ ਗਵਰਨਮੈਂਟਸ ਨੇ ਉਹ ਇਦਾਂ ਦੀਆਂ ਪਾਲਿਸੀਜ਼ ਲੈ ਕੇ ਆ ਰਹੀਆਂ ਨੇ। ਪਰ ਇਹ ਗਵਰਨਮੈਂਟ ਪੱਖ ਆ, ਪਰ ਦੂਜਾ ਪੱਖ ਇਹ ਆ, ਮੈਨੂੰ ਇਹ ਲੱਗਦਾ, ਉਹ ਕਹਿੰਦੇ ਨਾ ਵੀ ਜਿੱਦਾਂ ਉਹ ਕਹਿੰਦੇ ਵੀ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ, ਰਾਈਟ। ਉਹ ਜਿਹੜਾ ਵਿਜ਼ਡਮ ਹੈਗਾ ਨਾ, ਅਕਲ ਜਿਹੜੀ ਹੈਗੀ ਆ ਕਿ ਤੁਸੀਂ ਆਪਣੇ ਘਰ ਤੋਂ ਬਿਲਕੁਲ ਪੱਟ ਕੇ ਤੇ ਫਿਰ ਤੁਸੀਂ ਦੂਸਰੀ ਜਗ੍ਹਾ, ਜੇ ਤੁਸੀਂ ਸਾਰਾ ਕੁਝ ਦਾਅ ਤੇ ਲਾ ਕੇ ਦੂਜੀ ਜਗ੍ਹਾ ਜਾਣ ਡਏ ਤਾਂ ਫਿਰ ਤੁਸੀਂ ਉਹ ਹਵਾ ਦੇ ਵਿੱਚ ਪੈਰ ਮਾਰਨ ਡਏ। ਮੈਨੂੰ ਲੱਗਦਾ ਗੁਰਜਸਪਾਲ ਸਿੰਘ, ਜਦੋਂ ਅਸੀਂ ਵੀ ਇੱਥੇ ਪੜ੍ਹਨ ਆਏ ਸੀਗੇ, ਅਸੀਂ ਇਹ ਸੋਚ ਕੇ ਤਾਂ ਨਹੀਂ ਸੀ ਆਏ ਵੀ ਜੇ ਪੱਕੇ ਨਾ ਹੋਏ ਤਾਂ ਦੁਨੀਆ ਖਰਾਬ ਹੋ ਜਾਣੀ, ਇਦਾਂ ਦਾ ਕੁਝ ਨਹੀਂ ਸੀਗਾ। ਵੀ ਵਰ ਆਲਮੋਸਟ ਆਲਵੇਜ਼ ਰੈਡੀ ਟੂ ਗੋ ਬੈਕ। ਮੈਂ ਗੁਰਜਸਪਾਲ ਵਾਲੀ ਗੱਲ ਨੂੰ ਇਸ ਕਹਾਂਗਾ, ਮੈਂ ਆਪਣੇ ਘੱਟੋ ਘੱਟ ਮੈਂ ਕਹੂੰਗਾ ਵੀ ਮੈਨੂੰ ਇਸ ਗੱਲ ਦੇ ਉੱਤੇ ਮੈਂ ਪ੍ਰਾਊਡ ਆ। ਮੈਂ ਘੱਟੋ ਘੱਟ ਆਪਣੇ ਹੀ ਤਿੰਨ ਤੋਂ ਵੱਧ ਭਣੇਵੀਆਂ ਜਿਨ੍ਹਾਂ ਨੂੰ ਮੈਂ +2 ਤੋਂ ਬਾਅਦ ਇੱਥੇ ਆਉਣੋਂ ਰੋਕ ਲਿਆ, ਠੀਕ ਆ। ਤੇ ਉਹ ਹੁਣ ਉਹਨਾਂ ਚੋਂ ਇੱਕ ਲਾਇਰ ਆ, ਚੰਡੀਗੜ੍ਹ ਯੂਨੀਵਰਸਿਟੀ ਪੜ੍ਹਿਆ ਹੋਇਆ, ਇੱਕ ਡੈਂਟਿਸਟ ਹੈਗਾ ਆ, ਐਂਡ ਇੱਕ ਹੁਣ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਿਹਾ ਹੈਗਾ। ਉਹੀ ਉਹਨਾਂ ਨੇ ਜੇ ਇੱਥੇ +2 ਕਰਕੇ ਆ ਜਾਂਦੇ ਤੇ ਉਹਨਾਂ ਨੇ ਇੱਥੇ ਦੀਆਂ, ਜਿਹਨੂੰ ਤੁਸੀਂ ਕਹਿ ਸਕਦੇ ਕਿ ਇੱਥੇ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਕੰਪਲੀਟਲੀ ਫਸ ਜਾਣਾ ਸੀਗਾ। ਮੈਂ ਲਾਸਟ ਪੁਆਇੰਟ ਜਿਹੜਾ ਇੱਥੇ ਕਹੂੰਗਾ, ਜਿਹੜੇ ਇੱਥੇ ਕਈ ਵਾਰੀ ਸਕਸੈਸਫੁਲ ਹੋ ਜਾਂਦੇ ਆ, ਠੀਕ ਆ, ਉਹ ਇਸ ਗੱਲ ਨੂੰ ਕਹਿੰਦੇ ਨਹੀਂ ਜੀ ਇਹ ਕੀ ਗੱਲਾਂ ਕਰਨ ਡਏ, ਜਿਹੜੇ ਅੱਜ ਆਪ ਸਕਸੈਸਫੁਲ ਹੋ ਗਏ ਆ ਇਹ ਗੱਲ ਕਰਨ ਡਏ। ਪਰ ਇਦਾਂ ਨਹੀਂ ਹੈਗਾ। ਯੂ ਹੈਵ ਟੂ ਲੁੱਕ ਐਟ ਡੇਟਾ, ਯੂ ਹੈਵ ਟੂ ਲੁੱਕ ਐਟ ਗਰਾਊਂਡ ਟਰੁੱਥ ਕੀ ਹੈ, ਤੇ ਤੁਹਾਨੂੰ ਥੋੜਾ ਬਹੁਤਾ ਲੌਜਿਕ ਲਾਉਣਾ ਪਊਗਾ ਜ਼ਿੰਦਗੀ ਦੇ ਜਿਹੜੇ ਵੀ ਡਿਸੀਜਨ ਲੈਣੇ ਆ। ਨਹੀਂ ਤੇ ਨਾਰਮਲ ਟੈਂਡੈਂਸੀ ਹਿਊਮਨਸ ਦੀ ਹੀ ਸਾਰਿਆਂ ਦੀ ਇਹ ਹੁੰਦੀ ਆ, ਉਹ ਆਪਦੇ ਡਿਸੀਜਨਸ ਲੈਂਦੇ ਆ, ਆਪਦੇ ਡਿਸੀਜਨਸ ਜਦੋਂ ਵਰਕ ਨਹੀਂ ਕਰਦੇ, ਹਨਾ, ਉਹ ਫਿਰ ਕਹਿੰਦੇ ਆ ਵੀ ਨਹੀਂ ਜੀ ਇਹਦੇ ਵਿੱਚ ਹੁਣ they'll try to get into that ਸਾਡੇ ਨਾਲ ਕੀ ਹੋਇਆ, ਵਿਕਟਮ ਮੈਂਟੈਲਿਟੀ। ਹਾਂ, ਸੋ ਦੋਵੇਂ ਪੱਖੇ ਦੇ ਵਿੱਚ ਹੈਗੇ। ਗਵਰਨਮੈਂਟ ਦਾ ਜਿਹੜਾ ਬੈਟਰ ਤਰੀਕਾ ਸੀਗਾ, ਉਹ ਗਵਰਨਮੈਂਟ ਦੀ ਅਪਰੋਚ ਦੇ ਵਿੱਚ ਵੀ ਪ੍ਰੋਬਲਮ ਆ, ਪਰ ਨਾਲ ਦੀ ਨਾਲ ਮਤਲਬ ਜਿਸ ਅਪਰੋਚ ਦੇ ਨਾਲ ਅਸੀਂ ਇੱਥੇ ਆਏ ਆ ਉਹਦੇ ਵਿੱਚ ਵੀ ਪ੍ਰੋਬਲਮ ਆ। ਅੱਛਾ, ਇੱਥੇ ਗੱਲ ਕਰਕੇ ਫਿਰ ਆਪਾਂ ਰੈਪ ਅਪ ਕਰਦੇ ਹਾਂ ਇਸ ਚੀਜ਼ ਨੂੰ, ਫਿਰ ਅਗਲੀ ਟੌਪਿਕ ਵੱਲ। ਆਈ ਥਿੰਕ ਜਿਹੜਾ ਹੁਣ ਆਪਣੀ ਕਮਿਊਨਿਟੀ 'ਚ ਜਾਂ ਓਵਰਆਲ ਵੀ ਬਾਕੀਆਂ ਹੋਰ ਵੀ ਕਮਿਊਨਿਟੀਜ਼ ਦੇ ਵਿੱਚ ਹੋਊਗਾ, ਇੱਕੋ ਇੱਕ ਮਾਪਦੰਡ ਰਹਿ ਗਿਆ ਇੱਕ ਸਫਲ ਹੋਣ ਦਾ, ਵੀ ਬੈਂਕ ਬੈਲੈਂਸ ਕਿੰਨਾ, ਕਿਹਦੇ ਕਿੰਨੇ ਗੈਸ ਸਟੇਸ਼ਨ ਆ, ਕਿਹਦੇ ਕੋਲ ਕਿੰਨੇ ਸਟੋਰ ਆ, ਕਿੰਨੇ ਬਿਜ਼ਨਸ ਆ, ਵੀ ਮਨੀ ਮਾਈਂਡਡ ਜਿਹੜਾ ਉਹ ਜਦੋਂ ਆਪਾਂ ਜ਼ਿਆਦਾ ਜਿਹੜਾ ਉਹ ਹੋ ਕੇ ਆਉਂਦੇ ਆ। ਈਵਨ ਹੁਣ ਤੁਸੀਂ ਦੇਖੋ, ਰੱਬ ਨਾ ਕਰੇ, ਬਹੁਤ ਜਿਹੜੇ ਜੀਆਂ ਦਾ ਕਈ ਵਾਰੀ ਇੱਥੇ ਘਾਣ ਹੋ ਜਾਂਦਾ, ਮੌਤ ਹੋ ਜਾਂਦੀ ਆ। ਪਹਿਲੀ ਗੱਲ ਕੀ ਆਖੀ ਜਾਂਦੀ ਆ, ਯਾਰ ਉਹ ਤਾਂ 50 ਲੱਖ ਲਾ ਕੇ ਆਇਆ ਸੀ, ਉਹ ਤਾਂ ਇੰਨਾ ਜਿਹੜਾ ਉਹ ਲਾ ਕੇ ਆਇਆ ਸੀ। ਸਭ ਤੋਂ ਪਹਿਲਾਂ ਆਪਾਂ ਮੁੱਲ ਪਾਇਆ ਜਾਂਦਾ ਹੈ ਹਰ ਇੱਕ ਚੀਜ਼ ਦੀ, ਜਿਹੜੀ ਉਹ ਆਪਾਂ ਵੈਲਿਊ ਮੋਨੀਟਰੀ ਜਿਹੜੀ ਉਸ ਹਿਸਾਬ ਦੇ ਨਾਲ ਕਰਨ ਜਿਹੜਾ ਉਹ ਲੱਗ ਜਾਂਦੇ, ਜਦ ਕਿ ਆਪਾਂ ਨੂੰ ਇਹ ਪਤਾ ਵੀ ਕਿਸੇ ਇਨਸਾਨ ਦੀ ਜਿਹੜੀ ਉਹ ਜ਼ਿੰਦਗੀ ਆ ਉਹ ਬੇਸ਼ਕੀਮਤੀ ਆ, ਵੀ ਉਹਦੀ ਕੀਮਤ ਜਿਹੜੀ ਉਹ ਹੈ ਨਹੀਂ ਆ। ਤੇ ਹੁਣ ਮਾਪਦੰਡ ਆਪਣਾ ਇਹੀ ਆ, ਉਹ ਲਾਇਰ ਹੋ ਗਿਆ, ਜਿੱਦਾਂ ਤੁਸੀਂ ਦੱਸਿਆ ਵੀ ਡਾਕਟਰ ਹੋ ਗਿਆ, ਉਹਨੂੰ ਸ਼ਾਇਦ ਉਹ ਸਫਲ ਨਹੀਂ ਮੰਨਣਗੇ, ਉਸ ਐਜੂਕੇਸ਼ਨ ਨੂੰ ਵੀ ਉਹ ਸਫਲ ਨਹੀਂ ਮੰਨਣਗੇ ਜੇ ਕਹਿਣਗੇ ਵੀ ਹਾਂ ਇੱਕ ਉਹ $multi-million ਦਾ ਘਰ ਨਹੀਂ, ਇੱਕ ਉਹ ਆਹ ਨਹੀਂ ਹੈਗਾ, ਇੱਕ ਉਹ ਨਹੀਂ ਹੈਗਾ। ਇਹ ਆਈ ਥਿੰਕ ਇੱਕ ਜਿਹੜਾ ਦਿਮਾਗ ਦੇ ਵਿੱਚ ਜਾਂ ਓਵਰਆਲ ਵੈਲਿਊਜ਼ ਦੇ ਵਿੱਚ ਜਿਹੜੀ ਇਹ ਚੇਂਜ ਆਈ ਆ, ਇਹਨੇ ਵੀ ਇਹ ਸਾਰੀਆਂ ਚੀਜ਼ਾਂ ਨੂੰ ਪਤਨ ਵੱਲ ਨੂੰ, ਘਾਣ ਵੱਲ ਨੂੰ ਜਿਹੜਾ ਉਹ ਵਧਾਇਆ। ਹਾਂਜੀ, ਇਹਦਾ ਨਾ ਮੈਂ ਇੱਕ ਕਹਾਂਗਾ ਕਿ ਇੱਕ ਬੜਾ ਸਿੰਪਲ ਜਿਹਾ ਐਕਸਪੈਰੀਮੈਂਟ ਪੈਰਾਮੀਟਰ ਸੋਚਣਾ ਹੋਵੇ ਨਾ, ਤੇ ਉਹ ਇਹ ਸੋਚਿਆ ਜਾ ਸਕਦਾ ਕਿ ਮੈਨੂੰ ਇਹ ਰੀਅਲਾਈਜੇਸ਼ਨ ਹੋਈ ਕੁਝ ਸਾਲ ਪਹਿਲਾਂ, ਤਾਂ ਮੇਰੇ ਲਈ ਬੜੀ ਫਰੀਇੰਗ ਸੀਗੀ, ਹੈ ਨਾ।
ਉਹ ਇਹ ਸੀਗੀ ਕਿ ਮੈਂ ਇੱਥੋਂ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਇੱਕ ਇਵੈਂਟ ਦੇ ਲਈ ਹੈ ਨਾ ਉੱਥੇ ਗਿਆ, ਤੇ ਉੱਥੇ ਮੈਨੂੰ ਤਾਂ ਪਤਾ ਨਹੀਂ ਸੀਗਾ, ਉਹ ਬੀਬੀ ਸੀਗੀ ਤੇ ਸ਼ੀ ਵਾਜ਼ CEO ਇੱਕ ਫਾਊਂਡੇਸ਼ਨ ਦੀ, ਬਿਲੀਅਨਸ ਆਫ ਡਾਲਰ ਦੀ ਫਾਊਂਡੇਸ਼ਨ ਦੀ ਉਹ ਹੈਡ ਸੀਗੀ। ਮੈਨੂੰ ਪਤਾ ਨਹੀਂ ਸੀ, ਮੈਂ ਜਦੋਂ ਨਾਲ ਕਨਵਰਸੇਸ਼ਨ ਕਰ ਰਿਹਾ ਸੀ ਤੁਸੀਂ ਗੱਲ ਕਰਨ ਲੱਗ ਪਏ ਵੱਖਰੀਆਂ ਕਮਿਊਨਿਟੀਜ਼ ਦੇ ਵਿੱਚ ਹੈ ਨਾ ਕਿਹੜੀਆਂ ਚੀਜ਼ਾਂ ਦੇ ਨਾਲ ਸਟਰਗਲ ਕਰ ਰਹੇ ਆ। ਤੇ ਉਹ ਕਹਿੰਦੀ ਕਿ ਸਾਡੀ ਕਹਿੰਦੀ ਵੀ ਯੂਰਪ ਦੇ ਵਿੱਚ ਸਭ ਤੋਂ ਵੱਡੀ ਸਟਰਗਲ ਸਾਡੀ ਇਹ ਹੈ ਕਿ ਸਾਡੇ ਬੱਚੇ ਵਿਆਹ ਨਹੀਂ ਕਰਾ ਰਹੇ। ਠੀਕ ਹੈ ਜੀ। ਮੈਂ ਆਪਣੀ ਕਮਿਊਨਿਟੀ ਦੇ ਵਿੱਚ ਵੀ ਸੇਮ ਪ੍ਰੋਬਲਮ ਸੁਣੀਆਂ। ਮੈਂ ਕੁਝ ਸਾਲ ਪਹਿਲਾਂ ਚਾਈਨਾ ਗਿਆ, ਉੱਥੇ ਦੀ ਟੌਪ ਯੂਨੀਵਰਸਿਟੀ ਚਿੰਗੂਆ ਕਰਕੇ ਹੈਗੀ ਜਿੱਦਾਂ ਇੱਥੇ ਦੀ ਹਾਰਵਰਡ ਆ, ਉਹਨਾਂ ਦੇ ਇੱਕ ਡੈਲੀਗੇਸ਼ਨ ਦੇ ਵਿੱਚ ਕਨਵਰਸੇਸ਼ਨ ਕਰਨ ਡਿਆ ਸੀ, ਤਾਂ ਲੀਡਰਸ਼ਿਪ ਦੇ ਉੱਤੇ ਲੈਕਚਰ ਕਰ ਰਹੇ ਸੀ। ਉਹ ਕਹਿੰਦੇ ਕਿ ਚਾਈਨਾ ਦੀ ਇਕਨੋਮੀ ਚੇਂਜ ਹੋ ਰਹੀ ਹੈ ਕਿਉਂਕਿ ਇੱਥੇ ਦੇ ਜਿਹੜੇ ਬੱਚੇ ਨੇ ਉਹ ਹੁਣ ਵਿਆਹ ਨਹੀਂ ਕਰਾ ਰਹੇ। ਸੋ ਮੇਰੇ ਲਈ ਜਿਹੜੀ ਇਹ ਆਈਡੀਆ ਸੀਗਾ ਡਾਊਨ ਹੋਣਾ ਕਿ ਦੁਨੀਆ ਵਿੱਚ ਤੁਹਾਡੇ ਕੋਲ ਕੁਛ ਵੀ ਹੋ ਸਕਦਾ, ਤੁਹਾਡੀਆਂ ਪ੍ਰੋਬਲਮ ਸੇਮ ਨੇ, ਤਾਂ ਫਿਰ ਜੇ ਤੁਹਾਡੀਆਂ ਪ੍ਰੋਬਲਮ ਸੇਮ ਨੇ, ਜਿਨ੍ਹਾਂ ਦੇ ਬਾਰੇ ਤੁਸੀਂ ਵਰੀ ਕਰ ਰਹੇ ਹੋ ਸੇਮ ਚੀਜ਼ਾਂ ਨੇ, ਉਹ ਤੁਹਾਡੇ ਕੋਲ ਥੋੜੇ ਪੈਸੇ ਨੇ ਜਾਂ ਵੱਧ ਪੈਸੇ ਨੇ, ਬੜਾ ਜ਼ਿਆਦਾ ਫਰਕ ਨਹੀਂ ਹੈਗਾ, ਤੇ ਤੁਹਾਡੇ ਕੋਲ ਇੱਕ ਹੀ ਕਰੰਸੀ ਆ ਜਿਹਦੀ ਵੈਲਿਊ ਆ, ਉਹ ਕਰੰਸੀ ਹੈਗੀ ਟਾਈਮ ਤੁਹਾਡੇ ਕੋਲੇ। ਤੇ ਤੁਸੀਂ ਟਾਈਮ ਦੀ ਕਾਸਟ ਕੀ ਆ। ਹੁਣ ਜਿਹੜਾ ਬੰਦਾ ਨਿਊਯਾਰਕ ਦੇ ਵਿੱਚ ਕੰਮ ਕਰ ਰਿਹਾ ਸੇਮ ਟਾਈਮ ਦੇ ਲਈ, ਜੇ ਉਹਨੇ ਆਪਣੇ ਪਾਰਕ ਦੇ ਵਿੱਚ ਜਾਣਾ ਆ ਹੈ ਨਾ ਕਿਸੇ ਦੇ ਵਿੱਚ, ਤੇ ਇੱਕ ਨਾਰਮਲ ਜੀ ਲਾਈਫ ਕੱਢਣੀ ਆ, ਉਹਦੀ ਕਾਸਟ ਆਫ ਲਿਵਿੰਗ ਜਿਹੜੀ ਆ ਉਹ ਹੋ ਸਕਦਾ $3.5 ਲੱਖ ਹੋਵੇ। ਜਿਹੜਾ ਬੰਦਾ ਪੰਜਾਬ ਦੇ ਇੱਕ ਛੋਟੇ ਪਿੰਡ ਦੇ ਵਿੱਚ ਰਹਿ ਰਿਹਾ ਹੈ, ਉਹਦੇ ਲਈ ਸੇਮ ਟਾਈਮ ਕੱਢਣ ਦੀ ਹੋ ਸਕਦਾ ਜਿਹੜੀ ਕਾਸਟ ਆਫ ਦੈਟ ਟਾਈਮ ਹੋਵੇ, ਆਪਣੇ ਟਾਈਮ ਕੱਢਣ ਦੀ, ਹੋ ਸਕਦਾ ਵੀ ਉਹ $500 ਹੋਵੇ। ਠੀਕ ਹੈ ਜੀ। ਸੋ ਜਦੋਂ ਪੈਰਾਮੀਟਰ ਨੂੰ ਤੁਸੀਂ ਕਾਸਟ ਆਫ ਟਾਈਮ ਦੇ ਨਾਲ ਮੈਜ਼ਰ ਨਹੀਂ ਕਰਦੇ, ਹੁਣ ਇਹਦੇ ਬਾਰੇ ਕੋਈ ਡਾਊਟ ਨਹੀਂ ਹੈਗੀ ਕਿ ਜਿਹੜਾ ਸਰਮਾਇਆ ਕੁਛ ਹੱਦ ਤੱਕ ਸਰਮਾਇਆ ਹੋਣਾ, ਉਹ ਤੁਹਾਡੇ ਜਿਹੜੇ ਲਾਈਫ ਦੇ ਵਿੱਚ ਜਦੋਂ ਇੱਕੋ ਦਮ ਚੀਜ਼ਾਂ ਆਣ ਪੈਂਦੀਆਂ ਹੈ ਨਾ, ਤਾਂ ਉਹਨਾਂ ਦੇ ਬਚਾਅ ਦੇ ਲਈ ਕੁਛ ਹੱਦ ਤੱਕ ਉਹ ਤੁਹਾਨੂੰ ਬੈਨੀਫਿਟ ਦਿੰਦਾ। ਪਰ ਮੈਨੂੰ ਲੱਗਦਾ ਸਰਮਾਏ ਦਾ ਇਕੱਠ ਜਿਹੜਾ ਆ ਉਹ ਤੁਸੀਂ ਕਿੰਨਾ ਕਮਾ ਰਹੇ ਹੋ ਉਹਦੇ ਤੇ ਇੰਨਾ ਜ਼ਿਆਦਾ ਡਿਪੈਂਡੈਂਟ ਨਹੀਂ ਹੁੰਦਾ। ਇਸ ਤੇ ਡਿਪੈਂਡੈਂਟ ਹੁੰਦਾ ਹੈ ਕਿ ਤੁਹਾਡਾ ਜੀਵਨ ਸ਼ੈਲੀ ਕੀ ਆ, ਤੁਹਾਡੀ ਇਨਕਮ ਤੇ ਤੁਹਾਡੇ ਖਰਚੇ ਜਿਹੜੇ ਆ ਉਹਨਾਂ ਦਾ ਕੋਰਿਲੇਸ਼ਨ ਕਿੰਨਾ। ਤੇ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਹੁਣ ਜਦੋਂ ਅਸੀਂ ਏਜ ਦੇ ਉਸ ਏਜ ਤੇ ਜਾਣ ਰਹੇ ਹਾਂ ਵੀ ਜਿੱਥੇ ਤੁਸੀਂ ਕਹਿ ਸਕਦੇ ਆ ਵੀ ਓਵਰ ਦਾ ਹੰਪ ਹੈ ਨਾ, ਤੇ ਸਾਨੂੰ ਇੰਨੀ ਗੱਲ ਸਮਝ ਆਉਂਦੀ ਹੈ ਕਿ ਜਿਹੜਾ ਸਾਰਾ ਪੰਜਾਬ ਦਾ ਉਜਾੜਾ ਹੋਇਆ ਆ, ਇਹ ਲਾਈਫ ਸਟਾਈਲ ਦੀ ਜਿਹੜੀ 70s ਤੇ 80s ਦੇ ਵਿੱਚ ਲੋਕਾਂ ਦੇ ਵਿੱਚ ਇਹ ਚਾਬੀ ਭਰੀ ਗਈ ਨਾ ਵੀ ਜੱਟ ਸਰਦਾਰ ਬੰਦੇ ਜਾਂ ਜਿਹੜੇ ਸਰਦਾਰ ਸਾਹਿਬ ਜੈਲਦਾਰ ਸਾਹਿਬ ਹੈ ਨਾ, ਜਾਂ ਵਿਆਹਾਂ ਜਿੱਦਾਂ ਪੰਜਾਬ ਦੇ ਵਿੱਚ ਛੱਜ ਬੰਨਣਾ ਨਾਲ ਛੱਜ ਬੰਨਣਾ ਹੈ ਨਾ, ਜਿਹੜਾ ਕਲਚਰ ਤੁਰਿਆ ਵੀ ਅਗਲੇ ਨੇ ਵਿਆਹ ਬੜਾ ਵੱਡਾ ਕੀਤਾ, ਮੈਰਿਜ ਪੈਲਸਾਂ ਦੇ ਕੰਮ ਚੱਲ ਪਏ, ਜਿਹੜਾ ਪ੍ਰੀਟੈਂਸ਼ੀਅਸ ਲਾਈਫ ਆ, ਤੇ ਉਹਦੀ ਐਕਸਟੈਂਸ਼ਨ ਹੁਣ ਅਸੀਂ ਦੇਖ ਰਹੇ ਹਾਂ ਆਪਣੀ ਸੋਸਾਇਟੀ ਦੀ ਥਿੰਕਿੰਗ ਤੇ ਵੀ ਪੈ ਰਹੀ ਆ। ਸਾਰੇ ਦੀ ਸਾਰੀ ਲਾਈਫ ਦੀ ਤੁਹਾਡਾ ਫੇਸਬੁੱਕ ਦੇ ਉੱਤੇ ਪਰਸੈਪਸ਼ਨ ਕੀ ਆ, ਉਹਦੇ ਤੇ ਤੁਹਾਡਾ ਇੰਸਟਾਗ੍ਰਾਮ ਦੇ ਉੱਤੇ ਪਰਸੈਪਸ਼ਨ ਕੀ ਆ, ਉਹ ਪਰਸੈਪਸ਼ਨ ਦੀ ਦੌੜ ਨੇ ਲੋਕਾਂ ਨੂੰ ਪੈਰਾਂ ਤੋਂ ਚੱਕਿਆ ਆ। ਤੇ ਮੈਨੂੰ ਇਹ ਲੱਗਦਾ ਕਿ ਇਸੇ ਕਰਕੇ ਜਿਹੜੀ ਮੈਜ਼ਰਮੈਂਟ ਆ ਉਹ ਉਹਦੇ ਵਿਚਕਾਰ ਹੋ ਰਹੀ ਆ। ਪਰ ਇਫ ਯੂ ਥਿੰਕ ਡਾਊਨ ਟੂਡੇ, ਮੈਨੂੰ ਇਹਨਾਂ ਨਾਲ ਬੜੇ ਸਾਲ ਪਹਿਲਾਂ ਦੀ ਗੱਲ ਚੇਤਾ ਆਉਂਦੀ ਕਿ ਅਸੀਂ GNE ਦੇ ਵਿੱਚ ਆਪਣੇ ਇੰਜੀਨੀਅਰਿੰਗ ਕਾਲਜ ਵੱਲੋਂ ਇੱਕ ਇਵੈਂਟ ਦੇ ਉੱਤੇ ਗਏ ਸੀ, ਤੇ ਉੱਥੇ ਇੱਕ ਬਜ਼ੁਰਗ ਆਇਆ ਜਿਹੜਾ ਪਹਿਲੇ ਬੈਚ ਦਾ ਸੀ, ਮੇਰੇ ਖਿਆਲ 1952 ਦੇ ਵਿੱਚ ਸ਼ਾਇਦ GNE ਸ਼ੁਰੂ ਹੋਇਆ ਸੀਗਾ, ਤੇ ਉਹਦੇ ਪਹਿਲੇ ਬੈਚ ਦਾ ਇੱਕ ਬਜ਼ੁਰਗ ਆਇਆ, ਆਈ ਥਿੰਕ ਹੀ ਵਾਜ਼ ਇਨ ਹਿਜ਼ ਲੇਟ 80s, ਤੇ ਉਹਨੂੰ ਕਹਿੰਦੇ ਕਿ ਯਾਰ ਤੇਰੇ ਲਈ ਸਭ ਤੋਂ ਪ੍ਰੈਸ਼ੀਅਸ ਚੀਜ਼ ਕੀ ਆ। ਉਹ ਕਹਿੰਦਾ ਵੀ ਯਾਰ ਮੇਰੇ ਕੋਲ ਕੋਈ ਮੇਰੀ ਸਾਰੀ ਵੈਲਥ ਵੀ ਲੈ ਲੈ ਨਾ, ਤੇ ਮੈਨੂੰ ਕਾਲਜ ਵਾਲੇ ਟਾਈਮ ਦਾ 1 ਸਾਲ ਦੇ ਦੇ, ਤੇ ਮੈਂ ਆਪਣੀ ਵੈਲਥ ਜਿਹੜੀ ਆ ਐਕਸਚੇਂਜ ਕਰ ਲੂੰਗਾ। ਠੀਕ ਹੈ ਜੀ। ਸੋ ਆਈ ਥਿੰਕ ਜਿਹੜੇ ਬੱਚਿਆਂ ਨੂੰ ਮੈਂ ਆਈ ਫੀਲ ਲੱਕੀ ਕਿ ਜਿਹੜੇ ਬੱਚਿਆਂ ਨੂੰ ਮੈਂ ਬੜਾ ਜ਼ੋਰ ਲਾ ਕੇ ਆਪਣੀ ਹਾਈ ਸਕੂਲ ਤੋਂ ਬਾਅਦ ਆਪਣੀ ਲਾਈਫ ਜਿਹੜੀਆਂ ਸੀਗੀਆਂ ਉਹ ਇਹੋ ਜਿਹੇ ਸਿਸਟਮ ਦੇ ਵਿੱਚ ਲਿਆ ਕੇ ਕਰਨੋਂ ਹੋ ਗਿਆ। ਮੈਂ ਉਸ ਤਾਂ ਇਹ ਕਹਿੰਦਾ ਕਿ ਪੀਪਲ ਸ਼ੁੱਡ ਟਰੈਵਲ ਗਲੋਬਲੀ। ਜਦੋਂ ਪ੍ਰੋਫੈਸ਼ਨਲ ਬਣ ਜਾਂਦੇ ਆ ਉਹਨਾਂ ਦੇ ਲਈ ਪੂਰੀ ਦੁਨੀਆ ਖੁੱਲੀ ਆ। ਸੋ ਜਿਹੜਾ ਕੋਈ ਪ੍ਰੋਫੈਸ਼ਨਲ ਡੈਂਟਿਸਟ ਆ, ਜੇ ਉਹਨੇ ਰੀਅਲੀ ਰਿਸਰਚ ਵਰਕ ਕਰਨਾ ਹੈ ਤੇ ਹੀ ਕੈਨ ਪ੍ਰੈਜ਼ੈਂਟ ਅ ਪੇਪਰ ਇਨ ਇਟਲੀ ਐਂਡ ਟਰੈਵਲ ਦੇ। ਠੀਕ ਹੈ ਜੀ, ਜਾਂ ਕਿਸੇ ਵੀ ਹੋਰ ਜਗ੍ਹਾ ਦੇ ਉੱਤੇ। ਸੋ ਇੰਨੀ ਗੱਲ ਦੇ ਨਾਲ ਮੈਂ ਆਪਦੀ ਗੱਲ ਨਿਬੇੜਾਂਗਾ, ਮੈਨੂੰ ਲੱਗਦਾ ਲੰਬੀ ਹੋ ਗਈ ਗੱਲ ਜੀ। ਗੁਰਜਸਪਾਲ, ਐਨੀਥਿੰਗ ਯੂ ਵਾਂਟ ਟੂ ਐਡ ਜਾਂ ਆਪਾਂ ਅੱਗੇ ਚੱਲੀਏ? ਆਪਾਂ ਅਗਲੇ ਵਿਸ਼ੇ ਤੇ ਚੱਲਦੇ ਹਾਂ ਜੀ। ਚਲੋ ਫਿਰ ਮੌਕਾ ਫਿਰ ਬ੍ਰੇਕ ਦਾ ਇੱਥੇ ਆ, ਫਿਰ ਬ੍ਰੇਕ ਲੈ ਲੈਂਦੇ ਹਾਂ, ਤੇ ਉਸ ਤੋਂ ਬਾਅਦ ਦੇ ਵਿੱਚ ਕੈਨੇਡਾ ਦੀ ਜਿਹੜੀ ਆਪਾਂ ਇੱਕ ਹੋਰ ਗੱਲ ਕਰਦੇ ਹਾਂ, ਸੈਕਿੰਡ ਸਨਸ ਕੀ ਆ ਇਹ ਸੰਸਥਾ, ਇਹ ਮੀਟਅਪ ਹੋਈ ਆ, ਕੀ ਇਹਨਾਂ ਦਾ ਰੌਲਾ ਗੌਲਾ ਆ, ਕੀ ਇਸ ਦੇ ਹੋਰ ਨਜ਼ਰੀਏ ਕਿੱਦਾਂ ਐਂਗਲ ਤੋਂ ਕਿਹੜੇ ਐਂਗਲਸ ਤੋਂ ਇਹਨੂੰ ਦੇਖਿਆ ਜਾ ਰਿਹਾ ਆ, ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਗੁਰਜਸਪਾਲ ਸਿੰਘ ਅਤੇ ਅਰਵਿੰਦਰ ਸਿੰਘ। ਜੀ ਆਇਆਂ ਜੀ ਤੁਹਾਨੂੰ ਦੋਨਾਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਪ੍ਰੋਗਰਾਮ ਦੇ ਇਸ ਹਿੱਸੇ 'ਚ ਆਪਾਂ ਹੁਣ ਗੱਲ ਕਰਦੇ ਹਾਂ ਸੈਕਿੰਡ ਸਨਜ਼ ਦੀ ਜਿਹੜੀ ਮੀਟਅਪ ਹੋਈ ਆ। ਇੱਕ ਕਾਫੀ ਰੇਸਿਸਟ ਗਰੁੱਪ ਦੇ ਤੌਰ ਦੇ ਉੱਤੇ ਇਹਨਾਂ ਦਾ ਨਾਮ ਜਿਹੜਾ ਉਹ ਸਾਹਮਣੇ ਆਇਆ ਆ, ਸੈਕਿੰਡ ਸਨਜ਼। ਇਹ ਤੇ ਕਹਿੰਦੇ ਵੀ ਅਲਬਰਟਾ ਦੇ ਵਿੱਚ ਇਹ ਜਿਹੜੀ ਇਹਨਾਂ ਦੀ ਹੋਈ ਆ, ਮੀਟਅਪ ਹੋਈ ਆ, ਟ੍ਰੇਨਿੰਗ ਮੀਟਅਪ ਹੋਈ ਆ, ਉਹਨੂੰ ਲੈ ਕੇ ਲੋਕ ਉੱਥੇ ਦੇ ਵੀ ਬੜੇ ਹੈਰਾਨ ਆ, ਪਰੇਸ਼ਾਨ ਆ। ਸਰਕਾਰਾਂ ਦੇ ਵੱਖ-ਵੱਖ ਜਿਹੜੇ ਤਰੀਕੇ ਦੇ ਨਾਲ ਉੱਥੇ ਆਪਾਂ ਨੂੰ ਕਹਿ ਸਕਦੇ ਹਾਂ ਵੀ ਉਸ ਦੇ ਰਿਸਪੌਂਸ ਦੇ ਤੌਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਆ। ਲੋਕਲ ਸਰਕਾਰ ਹੋਰ ਤਰੀਕੇ ਦੇ ਨਾਲ ਰਿਸਪੌਂਡ ਕਰ ਰਹੀ ਆ ਤੇ ਫੈਡਰਲ ਸਰਕਾਰ ਹੋਰ ਤਰੀਕੇ ਨਾਲ ਰਿਸਪੌਂਡ ਕਰ ਰਹੀ ਆ। ਲੋਕਾਂ ਦੇ ਵੀ ਵੱਖੋ ਵੱਖਰੇ ਨਜ਼ਰੀਏ ਆ। ਸੋ ਮਲਟੀਪਲ ਐਂਗਲਸ ਤੋਂ ਆਪਾਂ ਇਹ ਜਿਹੜੀ ਸੈਕਿੰਡ ਸਨਜ਼ ਟ੍ਰੇਨਿੰਗ ਮੀਟਅਪ ਆ ਉਹਦੀ ਆਪਾਂ ਗੱਲ ਕਰਦੇ ਹਾਂ। ਗੁਰਜਸਪਾਲ ਸਿੰਘ, ਪਹਿਲਾਂ ਤਾਂ ਚਾਨਣਾ ਪਾਇਓ, ਕਿੱਥੇ ਹੋਇਆ ਇਹ ਮੀਟਅਪ? ਸੈਕਿੰਡ ਸਨਜ਼ ਕੀ ਸੰਸਥਾ ਆ? ਸੋ ਸੈਕਿੰਡ ਸਨਜ਼ ਨਾ ਜਿਹੜੇ ਐਕਸ ਪੁਲਿਸ ਫੋਰਸ, ਐਕਸ ਮਿਲਟਰੀ ਜਿਹੜੇ ਬੰਦੇ ਹੈਗੇ ਆ, ਉਹਨਾਂ ਦੀ ਜਥੇਬੰਦੀ ਆ। ਇਹ ਆਪਣੇ ਆਪ ਨੂੰ ਕਹਿੰਦੇ ਆ ਨੈਸ਼ਨਲਿਸਟ, ਦ ਨੈਸ਼ਨਲਿਸਟ। ਸੈਕਿੰਡ ਸਨ ਨੈਸ਼ਨਲਿਸਟ ਗਰੁੱਪ ਹੈਗਾ। ਪਰ ਜੇ ਆਪਾਂ ਮੀਡੀਆ, ਜਿਹੜਾ ਮੇਨ ਸਟ੍ਰੀਮ ਮੀਡੀਆ ਹੈ, ਉਹਦੀ ਖਬਰ ਸੁਣੀਏ ਜਾਂ ਈਵਨ ਇਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਿੰਗਸ ਆ, ਜਾਂ ਜਿਹੜਾ ਇਹਨਾਂ ਦਾ ਥਾਟ ਪ੍ਰੋਸੈਸ ਦੇਖੀਏ, ਉਹ ਬਿਲਕੁਲ ਜਿਹੜੇ ਆਪਣੇ ਪੁਰਾਣੇ ਵਾਈਟ ਸੁਪਰੇਮਿਸਟ ਗਰੁੱਪ ਹੈਗੇ ਆ ਉਹਨਾਂ ਨਾਲ ਮਿਲਦੀਆਂ ਜੁਲਦੀਆਂ। ਜਿਹੜੇ ਇਹ ਕਹਿੰਦੇ ਆ ਵੀ ਜਿਹੜਾ ਕੈਨੇਡਾ ਦਾ ਜਿਹੜਾ ਮੁਲਕ ਹੈਗਾ, ਇਹ ਓਲਡ ਗਾਰਡ ਨੂੰ ਬਿਲੋਂਗ ਕਰਦਾ। ਇਹ ਓਲਡ ਜਿਹੜੇ ਇੱਥੋਂ ਦੇ ਵਸਿੰਦੇ ਹੈਗੇ ਆ ਜਾਂ ਜਿਨ੍ਹਾਂ ਨੇ ਇਹ ਮੁਲਕ ਬਿਲਡ ਕੀਤਾ। ਅਗੇਨ, ਜਦੋਂ ਉਹ ਇਹ ਸ਼ਬਦ ਵਰਤਦੇ ਤਾਂ ਉਹਨਾਂ ਦਾ ਮਤਲਬ ਹੈਗਾ ਵੀ ਜਿਹੜੇ ਯੂਰੋਪੀਅਨ ਤੇ ਵਾਈਟ ਲੋਕੀ ਹੈਗੇ ਆ, ਇੱਥੇ ਆਏ ਸੀਗੇ, ਹਾਂ, ਵੀ ਉਹਨਾਂ ਦਾ ਇਹ ਮੁਲਕ ਹੈਗਾ। ਸੋ ਉਹ ਕਹਿੰਦੇ ਆ ਵੀ ਜਿਹੜੀ ਇਮੀਗ੍ਰੇਸ਼ਨ ਹੈ ਤੇ ਜਿਹੜੀ ਕਰਪਟ ਪੋਲੀਟੀਸ਼ੀਅਨ ਹੈ, ਉਹਨਾਂ ਨੇ ਸਾਡੇ ਇਸ ਮੁਲਕ ਨੂੰ ਤਬਾਹ ਕਰਨ ਦੇ ਉੱਤੇ ਜ਼ੋਰ ਲਾਇਆ ਹੋਇਆ ਤੇ ਅਸੀਂ ਇਸ ਮੁਲਕ ਨੂੰ ਦੁਬਾਰਾ ਰੀਕਲੇਮ ਕਰਨਾ। ਉਹ ਰੀਕਲੇਮ ਕਰਨ ਦਾ ਜਿਹੜਾ ਤਰੀਕਾ, ਉਹਨਾਂ ਦਾ ਸਟੇਟਡ ਤਰੀਕਾ ਹੈਗਾ ਵੀ ਗਨ ਪੁਆਇੰਟ ਦੇ ਉੱਤੇ ਜਿਹੜੇ ਨਾਨ ਵਾਈਟ ਇਮੀਗ੍ਰੈਂਟ ਹੈਗੇ ਆ, ਉਹਨਾਂ ਨੂੰ ਇੱਥੋਂ ਡਿਪੋਰਟ ਕਰਨਾ, ਕੱਢਣਾ ਬਾਹਰ। ਹਾਂਜੀ, ਹਾਂ। ਹੁਣ ਜੇ ਮੇਨ ਸਟ੍ਰੀਮ ਮੀਡੀਆ ਦੀ ਗੱਲ ਨੂੰ ਵਿਸ਼ਵਾਸ ਕਰੀਏ, ਉਹ ਕਹਿੰਦੇ ਵੀ ਇਹਨਾਂ ਦਾ ਇੱਕ ਹੋਰ ਸਟੇਟਡ ਆਬਜੈਕਟਿਵ ਹੈਗਾ ਵੀ ਜਿਹੜੇ ਕਰਪਟ ਪੋਲੀਟੀਸ਼ੀਅਨ ਹੈ, ਜਿਨ੍ਹਾਂ ਨੇ ਇੰਨੀ ਜ਼ਿਆਦਾ ਇਮੀਗ੍ਰੇਸ਼ਨ ਹੋਣ ਦਿੱਤੀ, ਉਹਨਾਂ ਨੂੰ ਐਗਜ਼ੀਕਿਊਟ ਕਰਨਾ। ਅੱਛਾ, ਇਹ ਵੀ ਜਿਹੜੀ ਸੈਕਿੰਡ ਸਨਜ਼ ਹੈ ਆਪਣਾ, ਇਹ ਪੋਸਟਾਂ ਦੇ ਰਾਹੀਂ, ਹਨਾ, ਜ਼ਿਆਦਾ ਜਿਹੜਾ ਇਹ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਟੈਲੀਗ੍ਰਾਮ ਰਾਹੀਂ ਜਿਹੜੀਆਂ ਪੋਸਟਾਂ ਪਾਉਂਦੇ, ਉਹਦੇ ਵਿੱਚ ਜਿੰਨੇ ਵੀ ਇਹਨਾਂ ਦੇ ਮੈਂਬਰਸ ਹੈਗੇ, ਉਹਨਾਂ ਦੇ ਮੂੰਹ ਢਕੇ ਹੁੰਦੇ ਆ। ਪਰ ਮਿਲਟਰੀ ਸਟਾਈਲ ਐਕਸਰਸਾਈਜ਼ ਇਹ ਅਕਸਰ ਕਰਦੇ ਆ ਕੈਨੇਡਾ ਦੇ ਅੱਡ ਸ਼ਹਿਰਾਂ ਦੇ ਵਿੱਚ। ਪਰ ਜਿਹੜਾ ਰੀਸੈਂਟ 8 ਦਿਨ ਪਹਿਲਾਂ ਜਾਂ 9 ਦਿਨ ਪਹਿਲਾਂ ਜਿਹੜੀ ਇਹ ਐਕਸਰਸਾਈਜ਼ ਇਹਨਾਂ ਨੇ ਕੀਤੀ ਆ, ਉਹ ਕੈਲਗਰੀ ਤੋਂ 60-70 ਕਿਲੋਮੀਟਰ ਦੂਰ ਜਿਹੜੀ ਉਹਨਾਂ ਨੇ ਕੀਤੀ ਆ। ਸੈਕਿੰਡ ਸਨਜ਼ ਨੇ ਆਪ ਆਪਣੀ ਲੋਕੇਸ਼ਨ ਨਹੀਂ ਡਿਸਕਲੋਜ਼ ਕੀਤੀ, ਪਰ ਜਿਹੜੇ ਰਿਪੋਰਟਰਸ ਹੈਗੇ, ਉਹਨਾਂ ਨੇ ਆਲੇ ਦੁਆਲੇ ਦੀ ਲੋਕੇਸ਼ਨ ਦੇ ਹਿਸਾਬ ਨਾਲ, ਜਾਂ ਜਿਹੜੇ ਉੱਥੇ ਲੋਕੀ, ਜਿਹੜੇ ਪਿੰਡ ਦੇ ਲੋਕੀ ਜਿਹੜੇ ਅਨਕੰਫਰਟੇਬਲ ਫੀਲ ਕਰ ਰਹੇ ਆ, ਉਹਨਾਂ ਦੇ ਬਿਆਨਾਂ ਦੇ ਹਿਸਾਬ ਨਾਲ ਪਤਾ ਲੱਗਾ ਵੀ ਹਾਂ, ਇਹ ਅਲਬਰਟਾ ਵਿੱਚ ਸਾਊਥ ਈਸਟ ਕੈਲਗਰੀ ਦੇ ਵਿੱਚ ਉੱਥੋਂ 70-80 ਕਿਲੋਮੀਟਰ ਦੂਰ ਹੋਈ ਹੈ। ਤੇ ਉਹ ਮਿਲਟਰੀ ਸਟਾਈਲ ਐਕਸਰਸਾਈਜ਼ ਵੀ ਮਿਲਰਵਿਲ ਦੱਸਦੇ ਆ ਅਲਬਰਟਾ ਦੇ ਵਿੱਚ, ਜਿੱਥੇ ਇਹ ਕਰ ਰਹੇ, ਉੱਥੇ ਨੈਸ਼ਨਲ ਗੈਦਰਿੰਗ ਹੋਈ ਹੈ ਇਹਨਾਂ ਦੀ 3 ਦਿਨਾਂ ਦੀ। ਸੋ ਉਹਦੇ ਨਾਲ ਕਾਫੀ ਜਿਹੜਾ ਕਮਿਊਨਿਟੀ ਆ, ਉਹ ਵੀ ਥੋੜੀ ਹੁਣ ਅਲਬਰਟ ਜਿਹੜਾ ਕੈਨੇਡਾ ਦੇ ਵਿੱਚ, ਜੇ ਆਪਾਂ ਜਨਰਲੀ ਸਪੀਕਿੰਗ, ਇਸ ਖਿਆਲ ਨਾਲ ਲੋਕੀ ਸਹਿਮਤ ਨਹੀਂ ਹੈਗੇ। ਈਵਨ ਆਨਲਾਈਨ ਜਦੋਂ ਬੰਦਾ ਜਾਂਦਾ ਤਾਂ ਉਹਨੂੰ ਲੱਗਦਾ ਵੀ ਹਾਂ ਯਾਰ, ਬਹੁਤ ਜ਼ਿਆਦਾ ਇੰਟੋਲਰੈਂਸ ਵਧੀ ਹੋਈ ਆ। ਪਰ ਉਹ ਜਦੋਂ ਆਪਾਂ ਚੈੱਕ ਕਰਨ ਲੱਗਦੇ ਤਾਂ ਕਾਫੀ ਜ਼ਿਆਦਾ ਬੌਟ ਅਕਾਊਂਟ ਹੁੰਦੇ ਨੇ, ਹਨਾ, ਵੀ ਮਤਲਬ ਕਿਉਂਕਿ ਅਸੀਂ ਨੈਰੇਟਿਵ ਬਿਲਡਿੰਗ ਚੱਲ ਰਹੀ ਹੈ ਨਾ, ਨੈਰੇਟਿਵ ਬਿਲਡਿੰਗ ਚੱਲ ਰਹੀ ਹੈ। ਜਦੋਂ ਆਪਾਂ ਆਮ ਆਪਣੇ ਸੁਭਾਅ ਦੇ ਵਿੱਚ ਬੰਦਿਆਂ ਨੂੰ ਮਿਲਦੇ ਹਾਂ, ਠੀਕ ਹੈ, ਹਰ ਬੰਦਾ ਤੰਗ ਹੈ ਵੀ ਯਾਰ ਇਮੀਗ੍ਰੇਸ਼ਨ ਜ਼ਿਆਦਾ ਹੋ ਗਈ, ਕਾਸਟ ਆਫ ਲਿਵਿੰਗ ਵੱਧ ਗਈ। ਪਰ ਲੋਕੀ ਇਸ ਹੱਦ ਤੱਕ ਨਹੀਂ ਹਜੇ ਕਹਿੰਦੇ ਵੀ ਅਸੀਂ ਗਨ ਪੁਆਇੰਟ ਤੇ ਲੋਕਾਂ ਨੂੰ ਇੱਥੋਂ ਡਿਪੋਰਟ ਕਰਨਾ, ਜਾਂ ਲਾਅ ਐਂਡ ਆਰਡਰ ਨੂੰ ਆਪਣੇ ਹੱਥ ਦੇ ਵਿੱਚ ਲੈਣਾ, ਜਾਂ ਲੀਡਰਸ ਨੂੰ ਐਗਜ਼ੀਕਿਊਟ ਹੀ ਕਰ ਦਈਏ। ਇਹ ਜਨਰਲੀ ਸਪੀਕਿੰਗ ਕੈਨੇਡੀਅਨ ਸੋਸਾਇਟੀ ਇਸ ਗੱਲ ਨਾਲ ਸਹਿਮਤ ਨਹੀਂ ਹੈਗੀ। ਸੋ ਆਬਵੀਅਸ ਜਾਂ ਇੱਕ ਕੰਸਰਨ ਹੈ ਜਿਹੜਾ ਲੋਕਾਂ ਦੇ ਵਿੱਚ ਵੀ ਹੈ ਤੇ ਮੀਡੀਆ ਦੇ ਵਿੱਚ ਵੀ ਹੈ, ਤੇ ਉਹ ਉਸ ਤਰੀਕੇ ਦੀ ਹੀ ਇਹਦੀ ਜਿਹੜੀ ਉਹ ਰਿਪੋਰਟਿੰਗ ਸਾਨੂੰ ਦੇਖਣ ਨੂੰ ਮਿਲ ਰਹੀ ਹੈ। 2024 ਦੇ ਵਿੱਚ ਇਹ ਜਿਹੜਾ ਸੈਕਿੰਡ ਸਨਜ਼ ਕੈਨੇਡਾ, ਜਿਹੜਾ ਫਾਰ ਰਾਈਟ ਗਰੁੱਪ ਆ, ਜਰਮੀ ਮੈਕੈਂਜ਼ੀ ਦੇ ਦੁਆਰਾ ਕਹਿੰਦੇ ਵੀ ਇਹ ਬਣਾਇਆ ਗਿਆ ਸੀਗਾ। ਪਹਿਲਾਂ ਜਿਮਾਂ ਦੇ ਵਿੱਚ ਟ੍ਰੇਨਿੰਗ ਉਸ ਤਰੀਕੇ ਦੇ ਨਾਲ ਉਹ ਸ਼ੁਰੂ ਹੋਇਆ, ਫਿਰ ਜਦੋਂ ਇਕੱਠੇ ਹੋਏ ਤੇ ਫਿਰ ਇਹ ਵਿਚਾਰ ਮੈਨੂੰ ਲੱਗਦਾ ਇਹਨਾਂ ਦਾ ਵੱਡਾ ਹੋਇਆ, ਤੇ ਇਹ ਹੁਣ ਮਿਲਟਰੀ ਸਟਾਈਲ ਜਿਹੜੀ ਇੱਕ ਐਸਟੈਬਲਿਸ਼ਮੈਂਟ ਕਹਿ ਲਓ, ਜਾਂ ਇੱਕ ਆਰਗੇਨਾਈਜੇਸ਼ਨ ਬਣ ਚੁੱਕੀ ਹੈਗੀ ਆ। ਇਹਨਾਂ ਦੇ ਹੁਣ ਕਈ ਜਿਹੜੇ ਐਕਟਿਵ ਚੈਪਟਰਸ ਆ ਥਰੂ ਆਊਟ ਕੈਨੇਡਾ ਜਿਹੜੇ ਉਹ ਹੈਗੇ, ਕਿਉਂਕਿ ਐਕਸ ਲਾਅ ਇਨਫੋਰਸਮੈਂਟ ਦੇ ਨਾਲ ਮੋਸਟਲੀ ਜਿਹੜੇ ਉਹ ਜੁੜੇ ਹੈਗੇ ਆ। ਅੱਛਾ,
ਅਲਬਰਟਾ ਦੀ ਜਿਹੜੀ ਸਰਕਾਰ ਆ ਉਹ ਕਿੱਦਾਂ ਦੇਖਦੀ ਹੈ ਤੇ ਫੈਡਰਲ ਕਾਰਨੀ ਉਹਨਾਂ ਦੀ ਸਰਕਾਰ ਉਹ ਕਿੱਦਾਂ ਦੇਖ ਰਹੀ ਹੈ ਇਸ ਸੋ ਜਿਹੜੀ ਕੈਨੇਡੀਅਨ ਗਵਰਨਮੈਂਟ ਆ, ਕਿਉਂਕਿ ਉਹ ਹਜੇ ਲਿਬਰਲ ਗਵਰਨਮੈਂਟ ਹੀ ਹੈ ਹਨਾ, ਜਿਹੜੇ ਲਿਬਰਲ ਗਵਰਨਮੈਂਟ ਆ ਉਹ ਜਨਰਲੀ ਸਪੀਕਿੰਗ ਪ੍ਰੋ ਇਮੀਗ੍ਰੇਸ਼ਨ ਹੀ ਹੈ। ਇਵਨ ਦੋ ਕਾਰਨੀ ਸਰਕਾਰ ਨੇ ਇਮੀਗ੍ਰੇਸ਼ਨ ਨੰਬਰ ਡਰਾਸਟਿਕਲੀ ਕੱਟ ਕੀਤੇ ਆ ਕਿ ਜਿਹੜਾ ਇਮੋਸ਼ਨ ਚੇਂਜ ਹੋ ਚੁੱਕਿਆ, ਪਰ ਉਹ ਓਪਨਲੀ ਕਦੇ ਵੀ ਇਹ ਗੱਲ ਨਹੀਂ ਕਹਿੰਦੇ ਵੀ ਇਮੀਗ੍ਰੇਸ਼ਨ ਗਲਤ ਹੈ ਜਾਂ ਇਮੀਗ੍ਰੇਸ਼ਨ ਬੰਦ ਹੋ ਜਾਣੀ ਚਾਹੀਦੀ ਹੈ ਜਾਂ ਸਾਨੂੰ ਮਾਸ ਡਿਪੋਰਟੇਸ਼ਨਸ ਕਰਨੀਆਂ ਚਾਹੀਦੀਆਂ ਨੇ। ਉਹ ਇਸ ਗੱਲ ਨੂੰ ਲੈ ਕੇ ਜਿਹੜਾ ਉਹਨਾਂ ਦਾ ਸਟਾਂਸ ਆ ਉਹ ਬਹੁਤ ਲਿਬਰਲ ਹੀ ਹੈ। ਜਿਹੜੀ ਅਲਬਰਟਾ ਦੀ ਸਰਕਾਰ ਹੈ ਉਹ ਹੈਗੀ ਹੈ ਬਿਲਕੁਲ ਕੰਜ਼ਰਵੇਟਿਵ ਗਵਰਨਮੈਂਟ, ਠੀਕ ਹੈ ਨਾ। ਤੇ ਅਲਬਰਟਾ ਵੈਸੇ ਹੀ ਜਿਵੇਂ ਅਰਵਿੰਦਰ ਭਾਜੀ ਨੇ ਮੈਨੂੰ ਲੱਗਦਾ ਪਿਛਲੇ ਸੈਕਸ਼ਨ ਦੇ ਵਿੱਚ ਵੀ ਇਹ ਚੀਜ਼ ਲੈ ਕੇ ਆਉਂਦੇ, ਜਿਹੜਾ ਅਲਬਰਟਾ ਬਹੁਤ ਜਿਵੇਂ ਅਮਰੀਕਾ ਦੇ ਵਿੱਚ ਜਿਹੜੀਆਂ ਮਾਗਾ ਵਾਲੇ ਬੰਦੇ ਜਿਹੜੀਆਂ ਗੱਲਾਂ ਕਰਦੇ ਨੇ ਉਹ ਹੈ, ਤੇ ਉਹਨਾਂ ਨੂੰ ਹਵਾ ਬਿਲਕੁਲ ਜਿਹੜੀ ਅਲਬਰਟਾ ਦੀ ਪ੍ਰੀਮੀਅਰ ਹੈ ਹਨਾ ਉਹ ਦੇ ਰਹੀ ਹੈ ਹਨਾ। ਉਹ ਕਹਿੰਦੀ ਹੈ ਵੀ ਨਹੀਂ, ਤਾਂ ਹੀ ਤਾਂ ਰੈਫਰੈਂਡਮ ਵੀ ਹੋਣਾ ਉੱਥੇ। ਬਿਲਕੁਲ, ਉਹ ਕਹਿੰਦੇ ਵੀ ਨਹੀਂ ਇਹ ਬੋਲਣ ਦਾ ਅਧਿਕਾਰ ਹੈ ਵੀ, ਮਤਲਬ ਪਤਾ ਕੀ ਚੱਕਰ ਹੈ ਰਾਜਕਰਨਵੀਰ ਸਿੰਘ, ਇਹ ਬੜਾ ਨਾ ਸਟਲ ਜੀ ਫਾਈਨ ਲਾਈਨ ਹੈ ਹਨਾ। ਇੱਕ ਨੇ ਹੁੰਦਾ ਵੀ ਯਾਰ ਏਦਾਂ ਦਾ ਕੋਈ ਵੀ ਜਿਹੜੀ ਐਕਸਰਸਾਈਜ਼ ਹੋਈ ਹੈ ਉਹਨੂੰ ਵਰਤ ਕੇ ਅਸੀਂ ਜਿਹੜੀਆਂ ਲੋਕਾਂ ਦੀਆਂ ਸਾਰੀਆਂ ਉਹਨਾਂ ਦੀ ਜਿਹੜੀ ਆਜ਼ਾਦੀ ਆ ਉਹ ਸਮਹਾਓ ਅਸੀਂ ਖੋਹ ਲਈਏ, ਵੀ ਕੋਈ ਨਾ ਕੋਈ ਸਟ੍ਰਿਕਟ ਲਾਅ ਲੈ ਆਈਏ, ਰਾਈਟਸ ਖੋਣੇ ਹਨਾ। ਦੂਜੇ ਪਾਸੇ ਉਹ ਕਹਿੰਦੇ ਆ ਵੀ ਉਹ ਫਿਰ ਹੇਟ ਕ੍ਰਾਈਮ ਲਾਜ਼ ਜਿਹੜੀ ਹੈ ਹੇਟ ਸਪੀਚ ਲਾਜ਼ ਨਾਲ ਹੀ ਉਹ ਇਨਵੋਕ ਕਰ ਲੈਂਦੇ ਆ ਹਨਾ। ਇੱਕ ਧਿਰ ਉਹ ਹੈ, ਦੂਜੀ ਧਿਰ ਹੁੰਦੀ ਉਹ ਕਹਿੰਦੇ ਵੀ ਨਹੀਂ ਜੀ ਹੇਟ ਸਪੀਚ ਤਾਂ ਅਲਾਊਡ ਹੀ ਚਾਹੀਦੀ ਆ ਹਨਾ। ਮਤਲਬ ਹੁੰਦੀ ਪੋਲੀਟਿਕਸ ਹੈ, ਤੇ ਜਿਹੜਾ ਮੀਡੀਆ ਦੇ ਵਿੱਚ ਜਿਹੜਾ ਨੈਰੇਟਿਵ ਚੱਲ ਰਿਹਾ ਹੁੰਦਾ ਉਹਦੇ ਵਿੱਚੋਂ ਨਾ ਉਹ ਬੜਾ ਛਾਣਨਾ ਪੈਂਦਾ ਵੀ ਕਿਵੇਂ ਹੈ। ਸੋ ਇਹਦੇ ਵਿੱਚ ਜਿਹੜੀ ਅਲਬਰਟਾ ਦੀ ਪ੍ਰੀਮੀਅਰ ਹੈ ਜਾਂ ਜਿਹੜਾ ਅਲਬਰਟਾ ਦਾ ਇੱਕ ਜਨਰਲ ਰਿਟੋਰਿਕ ਹੈ, ਉਹ ਕਹਿੰਦੇ ਵੀ ਸਾਡੇ ਲੋਕਾਂ ਨੂੰ ਆਜ਼ਾਦੀ ਹੈ, ਵੀ ਹਾਂ ਸਾਨੂੰ ਆਜ਼ਾਦੀ ਚਾਹੀਦੀ ਹੈ, ਤੇ ਅਸੀਂ ਇਹ ਗੱਲ ਖੁੱਲ੍ਹ ਕੇ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਕੈਨੇਡਾ ਆ ਉਹ ਵਾਈਟ ਨੈਸ਼ਨਲਿਸਟ ਸ਼ਰੇਆਮ ਨਹੀਂ ਕਹਿੰਦੇ, ਪਰ ਉਹ ਇਸ ਚੀਜ਼ ਨੂੰ ਬੜਾਵਾ ਦਿੰਦੇ ਆ, ਤੇ ਨੈਸ਼ਨਲ ਲੈਵਲ ਤੇ ਜਾਂ ਕਿਸੇ ਜਿਹੜੀਆਂ ਹੋਰ ਪ੍ਰੋਵਿੰਸ ਹੈ ਜਦੋਂ ਉਹ ਇਦਾਂ ਦੀ ਕੋਈ ਗੱਲ ਕਰਦੇ ਆ ਉਹ ਹੈਗੀ ਸਿੰਬੋਲਿਕਲੀ ਆ, ਜਿਵੇਂ ਪੋਲੀਟੀਸ਼ੀਅਨਸ ਪੋਲੀਟਿਕਸ ਕਰਦੇ ਹੁੰਦੇ। ਅੱਛਾ ਅਰਵਿੰਦਰ ਸਿੰਘ ਜੀ, ਮੈਂ ਤੁਹਾਨੂੰ ਇੱਥੇ ਪੁੱਛਣਾ ਚਾਹੁੰਦਾ ਵੀ ਇਹ ਤਾਂ ਹੋਣਗੇ ਸਰਕਾਰਾਂ ਦੇ ਪਹਿਲੂ, ਆਮ ਲੋਕਾਂ ਦੇ ਕੀ ਇਸ ਦੇ ਵਿੱਚ ਪਹਿਲੂ ਆ? ਮੈਂ ਦੇਖ ਰਿਹਾ ਸੀਗਾ ਉੱਥੇ ਦੀਆਂ ਹੈਡਲਾਈਨਸ ਵੀ ਅਲਬਰਟਾ ਦੇ ਲੋਕ ਸ਼ੈਲ ਸ਼ੌਕਡ ਹੋ ਗਏ ਜਦ ਇਹ 60 ਜਾਣੇ ਮਾਸਕ ਦੇ ਵਿੱਚ ਆ ਕੇ ਉਹਨਾਂ ਨੇ ਉੱਥੇ ਮਿਲਰਵਿਲ ਦੇ ਵਿੱਚ ਇਹ ਜਿਹੜੀਆਂ ਆਰਮੀ ਦੀਆਂ ਕਹਿ ਸਕਦੇ ਹਾਂ ਵੀ ਉਸ ਤਰੀਕੇ ਦੇ ਨਾਲ ਟ੍ਰੇਨਿੰਗਸ, ਕੰਬੈਟ ਟ੍ਰੇਨਿੰਗਸ ਜਿਹੜੀਆਂ ਉਹ ਕੀਤੀਆਂ। ਇੱਥੇ ਐਜ਼ ਏ ਇਮੀਗਰੈਂਟ, ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਐਜ਼ ਏ ਇਮੀਗਰੈਂਟ ਅਜਿਹੇ ਗਰੁੱਪਾਂ ਨੂੰ ਕਿੱਦਾਂ ਜਿਹੜਾ ਉਹ ਤੁਹਾਨੂੰ ਦੇਖਣਾ ਜਿਹੜਾ ਉਹ ਚਾਹੀਦਾ? ਪਿਛਲੀ ਗੱਲ ਦੇ ਵਿੱਚ ਵੀ ਤੁਸੀਂ ਉਹ ਗੱਲ ਤਕਰੀਬਨ ਕਲੀਅਰ ਕਰ ਦਿੱਤੀ, ਸਮਝਣ ਵਾਲਾ ਸਮਝ ਜਾਂਦਾ ਵੀ ਜੇ ਤੁਸੀਂ ਹਰ ਵਾਰੀ ਇਹੀ ਸੋਚ ਕੇ ਚੱਲਦੇ ਆ ਵੀ ਹਰ ਥਾਂ ਦੇ ਉੱਤੇ ਇਨਸਾਫ, ਹਰ ਥਾਂ ਦੇ ਉੱਤੇ ਆਈਡੀਅਲ ਲਾਈਫ ਜਿਹੜੀ ਉਹ ਹੋਊਗੀ, ਉੱਦਾਂ ਤਾਂ ਨਹੀਂ ਚੱਲਦੀ ਹੁੰਦੀ। ਸੋ ਐਜ਼ ਏ ਇਮੀਗਰੈਂਟ ਉੱਤੋਂ ਜੇ ਦੇਖਿਆ ਜਾਵੇ ਤਾਂ ਸ਼ੁਰੂਆਤੀ ਤੌਰ ਦੇ ਵਿੱਚ ਵੀ ਇਹ ਵਾਕਈ ਸ਼ੈਲ ਸ਼ੌਕਡ ਇਵੈਂਟ ਵਾਲੀ ਜਿਹੜੀ ਇਹ ਗੱਲ ਸੀਗੀ, ਇਹਨੂੰ ਕਿੱਦਾਂ ਦੇਖਣਾ ਇੱਕ ਇਮੀਗਰੈਂਟ ਨੇ? ਹਾਂਜੀ, ਨਹੀਂ ਬਹੁਤ ਵਧੀਆ। ਆਈ ਥਿੰਕ ਪਹਿਲੀ ਚੀਜ਼ ਦਾ ਇਹ ਸਮਝਣ ਦੀ ਲੋੜ ਹੈ ਕਿ ਦ ਟਰੂਥ ਇਜ਼ ਨੈਵਰ, ਟਰੂਥ ਕਹਿੰਦੇ ਵੀ ਚਿੱਟਾ ਤੇ ਕਾਲਾ ਨਹੀਂ ਹੁੰਦਾ, ਉਹ ਸ਼ੇਡ ਆਫ ਗ੍ਰੇ ਹੁੰਦਾ ਹੈ ਨਾ। ਇਦਾਂ ਦੀ ਸ਼ਰਟ ਵਰਗਾ ਬਿਲਕੁਲ ਬਿਲਕੁਲ। ਸੋ ਮੈਂ ਨਾ ਥੋੜੀ ਜਿਹੀ ਬੈਕਗਰਾਉਂਡ 'ਚ ਜਾਵਾਂਗਾ। ਮੈਂ ਦੂਸਰਾ ਇਹ ਵੀ ਕਹਿਣਾ ਕਿ ਜਦੋਂ ਵੀ ਤੁਸੀਂ ਦੋ ਤਿੰਨ ਚੀਜ਼ਾਂ ਫੈਕਟ ਆਪਦੇ ਦਿਮਾਗ ਦੇ ਵਿੱਚ ਐਂਕਰ ਕਰਨ ਦੀ ਬੜੀ ਲੋੜ ਹੁੰਦੀ ਹੈ ਜੇ ਤੁਸੀਂ ਸਮਝਣਾ ਚੀਜ਼ਾਂ ਨੂੰ। ਪਹਿਲਾ ਚੀਜ਼ ਤਾਂ ਇਹ ਆ ਕਿ ਤੁਸੀਂ ਵਰਤਾਰੇ ਨੂੰ ਇੱਕ ਪੈਸੀਫਿਸਟ ਪੁਆਇੰਟ ਆਫ ਵਿਊ ਤੋਂ ਵੇਖ ਰਹੇ ਆ ਜਾਂ ਇੱਕ ਸ਼ਸਤਰਧਾਰੀ ਗਰੁੱਪ ਦੇ ਵਜੋਂ ਵੇਖ ਰਹੇ ਆ, ਤਾਂ ਤੁਹਾਡਾ ਵੇਖਣ ਦਾ ਐਂਗਲ ਬੜਾ ਚੇਂਜ ਹੋਊਗਾ, ਠੀਕ ਹੈ। ਦੂਸਰੀ ਚੀਜ਼ ਜਿਹੜੀ ਇੰਪੋਰਟੈਂਟ ਇਹ ਆ ਕਿ ਜਿਹੜੀਆਂ ਵੀ ਗਰਾਊਂਡ ਦੇ ਉੱਤੇ ਐਬਸਲੂਟ ਇੱਕ ਤਰ੍ਹਾਂ ਦੀਆਂ ਧਾਰਾਵਾਂ ਨਹੀਂ ਹੁੰਦੀਆਂ, ਕਈ ਤਰ੍ਹਾਂ ਦੀਆਂ ਧਾਰਾਵਾਂ ਚੱਲਣ ਡੀਆਂ ਹੁੰਦੀਆਂ। ਪੋਲੀਟਿਕਸ ਦਾ ਕੰਮ ਹੁੰਦਾ ਕਿ ਉਹਨਾਂ ਨੇ, ਪੋਲੀਟਿਕਸ ਦਾ ਵੀ ਤੇ ਨਿਊਜ਼ ਦਾ ਵੀ ਕੰਮ ਇਹ ਹੁੰਦਾ ਕਿ ਉਹਨਾਂ ਨੇ ਆਪਦੀ ਧਿਰ ਚੁਣਨੀ ਹੁੰਦੀ ਹੈ। ਜਿੱਦਾਂ ਤੁਹਾਡੇ US ਦੇ ਵਿੱਚ ਤੁਸੀਂ ਜੇ ਲਾਓ ਤੇ ਫੌਕਸ ਨਿਊਜ਼ ਨੇ ਪੋਪੂਲਿਜ਼ਮ ਫਾਰ ਰਾਈਟ ਨੂੰ ਫੜ ਲਿਆ, ਦੈਟ ਇਜ਼ ਦ ਰਾਈਟ ਦੇ ਹੈ ਨਾ, ਜੇ ਰਾਈਟ ਕੀਤੀ। ਸਿਮਿਲਰਲੀ ਰਿਪਬਲਿਕਨ ਪਾਰਟੀ ਨੇ ਫਾਰ ਰਾਈਟ, ਕਿਉਂਕਿ ਦੈਟ ਵਾਜ਼ ਜਿਹੜੀ ਅੰਡਰ ਗਰਾਊਂਡ ਜਿਹੜੀ ਚੀਜ਼ਾਂ ਚੱਲਣ ਡਈਆਂ ਉਹਨੂੰ ਰਾਈਟ ਕਰ ਲਿਆ। ਮੈਂ ਥੋੜੀ ਜਿਹੀ ਮਗਰ ਜਾਵਾਂਗਾ ਜੇ ਇਫ ਯੂ ਗੋ ਟੂ ਦ ਹਿਸਟਰੀ, ਕਿਉਂਕਿ ਮੈਂ ਸਾਊਥ ਦੇ ਵਿੱਚ ਰਿਹਾ, ਅਮਰੀਕਨ ਸਾਊਥ ਦੇ ਵਿੱਚ ਮੈਂ ਕਾਫੀ ਸਮਾਂ ਕੱਢਿਆ, ਤੇ ਕੂ ਕਲਕਸ ਕਲੈਨ ਜਿਹੜਾ ਸੀਗਾ ਉਹ ਸਾਊਥ ਦੇ ਵਿੱਚ ਇੱਕ ਹੇਟ ਗਰੁੱਪ ਸੀਗਾ ਜਿਹੜਾ ਮਿਨੋਰਿਟੀਜ਼ ਨੂੰ, ਜਿਊਜ਼ ਨੂੰ, ਅਫਰੀਕਨ ਅਮਰੀਕਨਸ ਨੂੰ ਹੇਟ ਕਰਦਾ ਸੀਗਾ, ਉਹਨਾਂ ਦੀ ਐਗਜ਼ੀਕਿਊਸ਼ਨਸ ਵੀ ਕਰਦਾ ਸੀਗਾ। ਉਹਦੇ ਬਾਰੇ ਬਹੁਤ ਇੰਸਟੈਂਸਿਸ ਸੀਗੇ। ਐਂਡ ਉਹ ਵਾਈਟ ਨੈਸ਼ਨਲਿਜ਼ਮ
ਨੂੰ ਕਾਫੀ ਹੱਦ ਤੱਕ ਸਾਊਥ ਦੇ ਵਿੱਚ ਪ੍ਰਮੋਟ ਕਰਦਾ ਰਿਹਾ। ਉਹ ਤੋਂ 2 ਸਟੈਪ ਮਗਰ ਦੁਬਾਰਾ ਚਲੇ ਜਾਂਦੇ ਆ ਤਾਂ ਤੁਸੀਂ ਇਹ ਰੀਅਲਾਈਜ਼ ਕਰਦੇ ਆ ਕਿ ਉਹਦੇ ਪਿੱਛੇ ਇਕਨੋਮਿਕ ਕੰਡੀਸ਼ਨਸ ਜਿਹੜੀਆਂ ਬਿਲਟ ਅਪ ਟੂ ਦਿਸ ਵੈਰੀ ਫਾਰ ਰਾਈਟ ਰੇਸਿਸਟ ਮੂਵਮੈਂਟ। ਉਹ ਇਹ ਸੀਗੇ ਜਦੋਂ ਜਿਹਨੂੰ ਸਿਵਲ ਵਾਰ ਹੋਈ, ਸਿਵਲ ਵਾਰ ਦੇ ਵਿੱਚ ਸਾਊਥ ਕੰਪਲੀਟਲੀ ਕਨਫੈਡਰੇਟਸ ਦਾ ਕੰਪਲੀਟਲੀ ਡਿਸਟਰੋਏ ਹੋ ਗਿਆ ਤੇ ਉਹਦੇ ਵਿੱਚੋਂ ਇੱਥੋਂ ਤੱਕ ਜਿਹੜੀ ਯੂਨੀਅਨ ਆਰਮੀ ਸੀਗੀਆਂ ਉਹਨਾਂ ਨੇ देयर वाजंट ਮਚ ਲੈਫਟ ਇਨ ਦ ਸਾਊਥ, ਹੈ ਨਾ। ਸੋ ਪਾਵਰਟੀ ਵੀ ਇੱਕ ਹੱਦ ਤੱਕ ਕਾਫੀ ਹੱਦ ਤੱਕ ਆਈ। ਉਸ ਤੋਂ ਬਾਅਦ ਜਿਹੜੀ ਇਕਨੋਮਿਕ ਚੇਂਜਸ ਸੀਗੀਆਂ, ਜਿੱਦਾਂ ਨਾਰਥ ਦੇ ਵਿੱਚ ਫੈਕਟਰੀ ਸੀਗੀਆਂ, ਸਾਊਥ ਦੇ ਵਿੱਚ ਅਜੇ ਵੀ ਫਾਰਮ ਸੀਗੇ ਤੇ ਫਾਰਮਸ ਲੇਬਰ ਡਿਪੈਂਡੈਂਟ ਸੀ। ਸੋ ਉਹ ਸਾਰੇ ਕੇਓਸ ਦੇ ਵਿੱਚੋਂ then you saw the rise of far right supremacist groups. So similar ਮੈਨੂੰ ਲੱਗਦਾ ਕਿ ਮੈਂ ਇਹ ਨਹੀਂ ਕਹੂੰਗਾ ਸਿਮਿਲਰ, ਪਰ ਮੈਂ ਕਹਿੰਦਾ ਵੀ ਕਈ ਜ਼ਿਆਦਾ ਜਿਹੜੇ ਫੈਕਟਰਸ ਹੁੰਦੇ ਐਂਡ ਲੋਕੀ ਇਹ ਵੀ ਕਈ ਵਾਰੀ ਅਮਰੀਕਨ ਪੋਲਿਟਿਕਸ 'ਚ ਭੁੱਲ ਜਾਂਦੇ ਆ ਕਿ ਜਿਹੜੇ ਸਦਰਨ ਡੈਮੋਕ੍ਰੈਟ ਸੀਗੇ they were very much supporter of these far right groups in the ਇਹ ਪ੍ਰੈਜ਼ੀਡੈਂਟ ਗੋਲਡਵਾਟਰ ਦੇ ਟਾਈਮ ਦੇ ਉੱਤੇ ਰਿਵਰਸਲ ਹੋਣੀ ਸ਼ੁਰੂ ਹੋਈ। ਕੇ ਦੇ ਸੀਗੇ ਹਾਮੀਦਾਰ। ਜਿੱਦਾਂ ਅਸੀਂ ਡੈਮੋਕ੍ਰੈਟਸ ਨੂੰ ਤੇ ਰਿਪਬਲਿਕਨਸ ਨੂੰ ਵੇਖਦੇ ਆ ਹੁਣ, ਅਸੀਂ ਸੋਚਦੇ ਹਾਂ ਕਿ ਡੈਮੋਕ੍ਰੈਟਸ ਜਿਹੜੇ ਨੇ ਉਹ they're very far left and Republicans are like white nationalists loving in the right, but reality is ਜੇ ਤੁਸੀਂ ਚਲੇ ਜਾਂਦੇ ਆ, ਜੇ ਤੁਸੀਂ ਹਿਸਟਰੀ 'ਚ ਚਲੇ ਜਾਂਦੇ ਆ up until the 1950-60s ਤੇ ਜਿਹੜੇ ਸਦਰਨ ਡੈਮੋਕ੍ਰੈਟ ਸੀਗੇ ਜਿਹਨਾਂ ਨੂੰ ਡਿਕਸੀਕ੍ਰੈਟਸ ਵੀ ਕਹਿੰਦੇ ਸੀਗੇ, ਉਹ ਕਾਫੀ ਹੱਦ ਤੱਕ ਸਪੋਰਟਿਵ ਸੀਗੇ ਆਈਡੀਆਜ਼ ਆਫ ਫਾਰ ਰਾਈਟ ਨੈਸ਼ਨਲਿਜ਼ਮ। ਸੋ ਮੈਨੂੰ ਇਹ ਲੱਗਦਾ ਕਿ ਜਦੋਂ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖਣਾ, ਮੈਂ ਇੱਕ ਹੋਰ ਐਗਜ਼ਾਮਪਲ ਛੋਟਾ ਜਿਹਾ ਦੇਵਾਂਗਾ। ਮੈਂ ਜਦੋਂ ਯੂਨੀਵਰਸਿਟੀ ਮਿਸਿਸਿਪੀ ਦੇ ਵਿੱਚ ਪੜ੍ਹਦਾ ਸੀਗਾ ਤਾਂ ਉੱਥੇ ਕਈ ਵਾਰੀ ਜਿਹੜੇ ਕਈ ਪ੍ਰੀਚਰਸ ਆਉਂਦੇ ਸੀ ਜਿਹੜੇ ਬਹੁਤ ਜ਼ਿਆਦਾ ਕਨਫਰੰਟੇਸ਼ਨਲ ਹੁੰਦੇ ਸੀਗੇ, ਹੈ ਨਾ। ਤੇ ਉਹ ਇੱਕ ਵਾਰੀ ਮੈਂ ਇੱਕ ਨਾਲ ਗੱਲ ਕਰ ਰਿਹਾ ਤੇ ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ ਯਾਰ ਜਿਹੜੀ ਤੂੰ ਗੱਲ ਕਰ ਰਿਹਾ ਬਾਕੀਆਂ ਦੇ ਨਾਲ, ਮੈਂ ਕਿਹਾ ਤੂੰ ਜੇ ਪਿਆਰ ਨਾਲ ਗੱਲ ਕਰੇ ਸ਼ਾਇਦ ਉਹ ਤੇਰਾ ਆਈਡੀਆ, ਮੈਂ ਕਿਹਾ ਜਿਹੜਾ ਵੀ ਤੇਰਾ ਆਈਡੀਆ ਇਟ ਮਾਈਟ ਗੋ ਬੈਟਰ। ਉਹ ਕਹਿੰਦਾ ਨਹੀਂ ਬੰਦਾ ਤੂੰ ਵਧੀਆ, ਬਟ ਯੂ ਆਰ ਗੋਣਾ ਗੋ ਟੂ ਹੈਲ ਈਦਰ ਵੇਜ਼ ਬਿਕਾਜ਼ ਯੂ ਬਲੀਵ ਇਨ। ਸੋ ਮੇਰੇ ਕਹਿਣ ਦਾ ਮਤਲਬ ਕੈਨੇਡਾ ਪਹੁੰਚ ਗਏ ਹੈ। ਮੇਰੇ ਕਹਿਣ ਦਾ ਮਤਲਬ ਇਹ ਆ ਕਿ you have so many diversity of voices। ਹੁਣ ਇਹਦੇ ਵਿੱਚ ਕਈ ਉਦਾਂ ਦੀਆਂ voices ਵੀ ਹੋਣਗੀਆਂ ਜਿਹੜੀਆਂ ਰਾਈਟਸ ਆਫ ਸਿਟੀਜ਼ਨਸ ਨੂੰ ਪ੍ਰਮੋਟ ਕਰਦੀਆਂ, ਜਿੱਦਾਂ ਇੱਥੇ ਕੈਨੇਡਾ ਦੇ ਵਿੱਚ ਕਾਫੀ ਹੱਦ ਤੱਕ ਜਦੋਂ ਕਰੋਨਾ ਦੇ ਟਾਈਮ ਦੇ ਉੱਤੇ ਵੈਕਸੀਨੇਸ਼ਨ ਨਹੀਂ ਚੱਲਿਆ ਸੀ, ਸੋ ਐਂਟੀ ਵੈਕਸਰਸ ਵੀ ਹੈਗੇ ਸੀਗੇ, ਜਿਹੜੀਆਂ voices ਬੋਲ ਰਹੀਆਂ, ਐਂਟੀ ਗਵਰਨਮੈਂਟ voices ਵੀ ਹੈਗੀਆਂ ਨੇ, ਰਾਈਟ ਆਫ ਇੰਡੀਪੈਂਡੈਂਸ voices ਵੀ ਹੈਗੀਆਂ ਨੇ, ਫਾਰ ਰਾਈਟ ਐਂਟੀ ਇਮੀਗ੍ਰੇਟ ਹੇਟਿੰਗ voices ਵੀ ਹੈਗੀਆਂ ਨੇ, ਉੱਦਾਂ ਦੀਆਂ ਪ੍ਰੋਕਸੀ voices ਵੀ ਹੈਗੀਆਂ ਨੇ ਜਿਹੜੀਆਂ ਜਿਹੜੀਆਂ ਬਿਲਕੁਲ ਹੀ ਇਹ ਚਾਹੁੰਦੀਆਂ ਕਿ ਜਿਹੜੀ ਯੂਐਸ ਦੇ ਵਿੱਚ ਮਰਜ ਹੋ ਜਾਈਏ। ਸੋ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਆਪਣੀਆਂ ਮੈਨੂਵਰਿੰਗ ਕਰਨ ਡੀਆਂ ਨੇ ਕਿ ਓਕੇ ਵਾਟ ਰਾਈਡ ਦੇ ਗੋਣਾ ਕਿਹੜੀ ਵੇਵ ਨੇ ਜਿਹੜਾ ਰਾਈਡ ਕਰਨਾ। ਸੋ ਕਮਿੰਗ ਬੈਕ ਇਹ ਸਾਰੀ ਐਨਾਲਿਸਿਸ ਤੋਂ ਇਮੀਗ੍ਰੈਂਟ ਦਾ ਪੁਆਇੰਟ ਆਫ ਵਿਊ ਕੀ ਹੋਣਾ, ਮੈਂ ਜਿਹੜੀ ਪਹਿਲੀ ਗੱਲ ਸੀ ਮੈਂ ਦੁਬਾਰਾ ਇੱਥੇ ਰਿਪੀਟ ਕਰਾਂਗਾ। ਐਜ਼ ਇਮੀਗ੍ਰੈਂਟਸ, ਜੇ ਤਾਂ ਤੁਹਾਡੀ ਆਪਣੀ ਕੋਈ ਐਂਟੀਟੀ ਆ, ਠੀਕ ਆ, ਤੁਹਾਡੇ ਕੋਲ ਪੋਲੀਟੀਕਲ ਪਾਵਰ ਆ, ਤੁਹਾਡੇ ਕੋਲ ਮੈਨੂਅਲ ਪਾਵਰ ਆ, ਤੁਹਾਡੇ ਕੋਲ ਜਿੱਦਾਂ ਦੇ ਬਾਕੀਆਂ ਕੋਲੇ ਰਾਈਟ ਟੂ ਬੇਅਰ ਆਰਮਸ ਰਾਈਟਸ ਨੇ ਕੈਨੇਡਾ ਦੇ ਵਿੱਚ ਵੀ, ਯੂਐਸ ਦੇ ਵਿੱਚ ਵੀ, ਜੇ ਤੁਹਾਡੇ ਕੋਲ ਤੁਹਾਡੀਆਂ ਕਮਿਊਨਿਟੀਜ਼ ਦੇ ਕੋਲੇ ਵੀ ਉਹ ਰਾਈਟਸ ਨੇ, ਤੁਹਾਡੇ ਕੋਲੇ ਬਾਕੀਆਂ ਦੇ ਕੋਲੇ ਡਰਨ ਦੀ ਬਜਾਏ ਡਾਇਲੌਗ ਕਰਨ ਦੀ ਕੈਪੈਸਿਟੀ ਹੈਗੀ ਆ, ਫਿਰ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਅੰਡਰਸਟੈਂਡਿੰਗ ਹੋਊਗੀ, ਹੈ ਨਾ, ਬਿਟਵੀਨ, ਤੇ ਇਹ ਸਾਰੀਆਂ ਜਿਹੜੀਆਂ ਗਰੁੱਪਸ ਦੀ ਡਿਫਰੈਂਸੀਏਸ਼ਨ ਆ ਉਹਨੂੰ ਅੰਡਰਸਟੈਂਡ ਕਰਨ ਦੀ, ਹੈ ਨਾ, ਉਹ ਜ਼ਿਆਦਾ ਈਜ਼ੀ ਹੋ ਜਾਊਗੀ। ਨਹੀਂ ਤਾਂ ਜਿਹੜੇ ਨਾਰਮਲ ਨੈਰੇਟਿਵ ਇਹ ਹੁੰਦਾ ਉਹ ਹੁੰਦਾ ਕਿ ਸਾਰੇ ਹੀ ਚੀਜ਼ ਨੂੰ ਇੱਕ ਐਨਵੈਲਪ 'ਚ ਕਰਕੇ ਤੇ ਇੱਕ ਡਰ ਕ੍ਰੀਏਟ ਕੀਤਾ ਜਾਵੇ, ਕਿਉਂਕਿ ਉਹ ਡਰ ਵੀ ਫਿਰ ਅਲਾਈਨ ਕਰਨ ਦੇ ਲਈ, ਪੋਲੀਟੀਕਲ ਵੋਟਸ ਅਲਾਈਨ ਕਰਨ ਦੇ ਲਈ ਯੂਜ਼ ਹੁੰਦਾ। ਕੀ ਫਿਰ ਹੁਣ ਆਪਾਂ ਇੱਥੇ ਇਹ ਫਿਰ ਹੁਣ ਦੋ ਚੀਜ਼ਾਂ ਬਣ ਗਈਆਂ, ਇਹ ਹੁਣ ਮੂਵਮੈਂਟ ਇੱਕ ਬਣ ਗਈ ਜਾਂ ਚੱਲ ਰਹੀ ਆ, ਸ਼ੁਰੂ ਹੋ ਗਈ ਆ, ਤੇ ਆਪਾਂ ਇਹ ਹੁਣ ਕਿਆਸ ਰਾਹੀਂ ਲਾ ਸਕਦੇ ਵੀ ਸਰਕਾਰ ਨੇ ਇਸ ਚੀਜ਼ ਦਾ ਫਾਇਦਾ ਚੱਕਣਾ ਲੋਕਾਂ ਦੇ ਰਾਈਟ ਹੋਰ ਖੋਹਣ ਦੇ ਲਈ। ਦੇਖੋ ਇਹ ਭਵਿੱਖ ਦੀ ਗਰਭ 'ਚ ਕੀ ਪਿਆ, ਐਂਡ ਆਈ ਥਿੰਕ ਵੀ ਆਲਸੋ ਵਰ ਟਾਕਿੰਗ ਅਬਾਊਟ ਕਿ ਟੈਕਨੋ ਫਿਊਡਲਿਜ਼ਮ ਐਂਡ ਆਲ ਆਫ ਦੋਜ਼ ਥਿੰਗਸ, ਐਂਡ ਉਹ ਵੀ ਚੀਜ਼ਾਂ ਲਾਈਨ ਅਪ ਹੋਣ ਲੱਗ ਪੈਂਦੀਆਂ ਕਿਉਂਕਿ ਹੌਲੀ ਹੌਲੀ ਕੀ ਹੋ ਰਿਹਾ ਹੈ ਕਿ ਯੂ ਆਰ ਸੀਇੰਗ ਜਿਹੜੀ ਮਿਡਲ ਕਲਾਸ ਆ ਉਹ ਹੌਲੀ ਹੌਲੀ ਐਲੀਮੀਨੇਟ ਹੋ ਰਹੀ ਆ, ਹੈ ਨਾ। ਸੋ ਮਿਡਲ ਕਲਾਸ ਦੀ ਐਲੀਮੀਨੇਸ਼ਨ ਜਾਂ ਦੇਰ ਆਰ ਜਿਹੜੇ ਈਲਨ ਮਸਕ ਵਰਗੇ ਨੇ ਜਿਹੜੇ ਕੰਪਲੀਟ ਰਿਐਲਿਟੀ ਤੋਂ ਡਿਟੈਚ ਨੇ, ਉਹ ਕਹਿੰਦੇ ਵੀ ਫਿਊਚਰ 'ਚ ਕੰਮ ਕਰਨ ਦੀ ਕਿਸੇ ਨੂੰ ਲੋੜ ਹੀ ਨਹੀਂ, ਜੇ ਕੰਮ ਕਰਨ ਦੀ ਕਿਸੇ ਨੂੰ ਲੋੜ ਨਹੀਂ, ਅਮਰੀਕਾ ਵਿੱਚ ਹੈਲਥ ਕੇਅਰ ਤਾਂ ਅਜੇ ਤੱਕ ਆਮ ਲੋਕਾਂ ਕੋਲੇ ਅਵੇਲੇਬਲ ਨਹੀਂ ਹੈਗੀ, ਲੋਕਾਂ ਦੀ ਸਰਵਾਈਵਲ ਦਾ ਕੰਮ ਔਖਾ ਹੋਇਆ ਪਿਆ, ਹੈ ਨਾ। ਸੋ ਇੱਕ ਤਾਂ ਉਹ ਨੇ, ਇੱਕ ਉਹ ਨੇ ਜਿਹਨਾਂ ਨੂੰ ਲੱਗ ਰਿਹਾ ਕਿ ਜਿਹੜੀ ਸਾਰੀ ਇਹ ਮਾਰਚ ਆਫ ਸਿਵਲਾਈਜੇਸ਼ਨ ਆ ਇਹ ਉਹਨਾਂ ਦੇ ਤਰਫ ਬਾਇਸਡ ਰਿਹਾ, ਉਹਨਾਂ ਦੇ ਤੌਰ ਤਰੀਕੇ ਨੂੰ
ਉਹਨੇ ਡਿਸਰਪਟ ਕੀਤਾ। ਸੋ ਇਸ ਸਾਰੇ ਦੇ ਵਿੱਚ ਜਦੋਂ ਤੁਸੀਂ ਕਹਿ ਸਕਦੇ ਆ ਕਿ ਵੀ ਆਰ ਹੈਡਿੰਗ ਇਨਟੂ ਦੈਟ ਟਾਈਮ ਕਿ ਜੇ ਇਹ ਕਿਸੇ ਹਿਸਾਬ ਦੀ ਜਿਹਦੇ ਵਿੱਚ ਗਵਰਨਮੈਂਟਸ ਜਿਹੜੀਆਂ ਨੇ ਉਹ ਕਿਸੇ ਹਿਸਾਬ ਨਾਲ ਸੈਂਟਰਲਾਈਜੇਸ਼ਨ ਨਹੀਂ ਲੈ ਕੇ ਆਉਂਦੀਆਂ, ਜਿਹੜੀ ਹੁਣ ਤੁਹਾਡੇ ਇੱਥੇ ਜਿਹੜੇ ਬਰਨੀ ਸੈਂਟਰ ਵਰਗੇ ਜਿਹੜੇ ਗੱਲ ਕਰ ਰਹੇ ਨੇ ਹਨਾ, ਜਿਹੜੇ ਕਰ ਰਹੇ ਨੇ ਵੀ ਟੌਪ 1% ਤੇ ਜਿਹੜੀ ਟੌਪ ਬਾਟਮ 10% ਆ ਉਹਦੀ ਕਿਸ ਹਿਸਾਬ ਦੀ ਆਪਸ ਦੇ ਵਿੱਚ ਕੰਸੋਲੀਡੇਸ਼ਨ ਹੋ, ਕਿਉਂਕਿ ਜੇ ਕੰਸੋਲੀਡੇਸ਼ਨ ਨਹੀਂ ਹੁੰਦੀ ਕਨਫਰੰਟੇਸ਼ਨ ਵਧੂਗੀ। ਸੋ ਇਸ ਸਾਰੀ ਚੀਜ਼ ਦੇ ਵਿੱਚ there are going to be ਜਿਹਨੂੰ ਤੁਸੀਂ ਕਹਿ ਸਕਦੇ ਆ ਕਿ chaos, ਤੇ chaos ਦੇ ਨਾਲ ਫਿਰ ਜਿਹੜੇ opportunities ਨੇ ਉਹਨਾਂ ਦੇ ਲਈ opportunities ਵੀ ਹੁੰਦੀਆਂ ਨੇ, ਠੀਕ ਆ। ਸੋ ਮੈਨੂੰ ਲੱਗਦਾ ਕਿ ਇਸ ਸਾਰੇ ਨੂੰ ਇੱਕ ਤਾਂ ਬਿਲਕੁਲ ਇੱਕ ਸਟੈਪ ਪਿੱਛੇ ਕਰਕੇ ਇਹਨੂੰ ਸਟੱਡੀ ਕਰਨ ਦੀ ਲੋੜ ਹੈ ਕਿ ਭਾਈ ਵਾਪਰ ਕੀ ਰਿਹਾ ਹੈ ਨਾ, ਐਂਡ ਇੱਕ ਚੀਜ਼ ਨਹੀਂ ਵਾਪਰ ਰਹੀ, ਇਹ ਨਹੀਂ ਵਾਪਰ ਰਿਹਾ ਕਿ ਜਿਹੜੇ ਸਾਰੇ ਕੰਜ਼ਰਵੇਟਿਵਸ ਨੇ ਉਹ ਇੱਕ ਹਿਸਾਬ ਨਾਲ ਮੂਵ ਕਰ ਰਹੇ ਨੇ, ਉਹਦੇ ਵਿੱਚ ਸ਼ੇਡਸ ਨੇ ਡਿਫਰੈਂਟ, ਹੈ ਨਾ। ਐਂਡ ਫਿਰ ਦੂਸਰੀ ਤੁਹਾਨੂੰ ਆਪ ਦੇਖਣ ਦੀ ਲੋੜ ਹੈ ਕਿ ਐਜ਼ ਅ ਕਮਿਊਨਿਟੀ ਤੁਸੀਂ ਕਿੱਥੇ ਖੜੇ ਆ, ਤੁਹਾਡੀਆਂ ਸਟਰੈਂਥਸ ਕੀ ਆ, ਤੁਹਾਡੀਆਂ ਵੀਕਨੈਸਿਸ ਕੀ ਆ, ਤੁਹਾਡੀਆਂ ਕਿੱਥੇ ਕਾਮਨੈਲਿਟੀਜ਼ ਨੇ, ਕਿਸੇ ਵੀ ਭਾਵੇਂ ਉਹ ਲੈਫਟ ਦੀਆਂ ਧਿਰਾਂ ਨੇ ਭਾਵੇਂ ਉਹ ਰਾਈਟ ਦੀਆਂ ਧਿਰਾਂ ਨੇ, ਠੀਕ ਆ। ਤੁਹਾਡੀ ਕਿੱਥੇ ਉਹਨਾਂ ਨਾਲ ਕਾਮਨੈਲਿਟੀਜ਼ ਬਣਦੀਆਂ ਨੇ, ਕਿੱਥੇ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਆਰ ਨਾਨ ਨੈਗੋਸ਼ੀਏਬਲ, ਠੀਕ ਆ। ਤੇ ਮੈਨੂੰ ਲੱਗਦਾ ਇਦਾਂ ਹੀ ਸਟੈਪ ਬਾਈ ਸਟੈਪ ਜਿਹੜੀ ਆ ਉਹ ਚੀਜ਼ਾਂ ਨੇ ਮੂਵ ਹੋਣਾ ਹੁੰਦਾ ਗਾ। ਗੁਰਜਸਪਾਲ, ਮੈਂ ਬਿਲਕੁਲ ਭਾਜੀ ਨਾਲ ਮੈਂ ਸਹਿਮਤ ਹਾਂ ਵੀ ਅਗੇਨ ਅੰਡਰਸਟੈਂਡਿੰਗ ਹੈ ਜਿਹੜੀ ਕਿਸੇ ਵੀ ਚੀਜ਼ ਦੀ ਵੀ, ਤੇ ਉਹ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਨੇ ਜਾਂ ਜਿਹੜੇ ਮਾਹੌਲ ਬਣਦੇ ਆ ਉਹਨਾਂ ਨੂੰ ਹਰ ਇੱਕ ਧਿਰ ਨੇ ਵਰਤਣ ਦੀ ਕੋਸ਼ਿਸ਼ ਕਰਨੀ। ਬਿਲਕੁਲ। ਸੋ ਜਿਹੜਾ ਨਾਰਮਲ ਰਿਐਕਸ਼ਨ ਹੈ, ਮਤਲਬ ਹੁਣ ਜਿਹੜਾ ਸੈਕੰਡ ਸਨਸ ਵਾਲੀ ਹੈ ਜਿਹੜੀ ਰਿਪੋਰਟ ਹੈ ਹਨਾ, ਉਹਦਾ ਜੇ ਰਿਐਕਸ਼ਨ ਹੁਣ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਮੰਨ ਲਓ ਵੀ ਜੇ ਕੋਈ ਆਪਾਂ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਕੈਨੇਡਾ ਦੇ ਵਿੱਚ ਜੇ ਧਿਰ ਨੇ ਉਹਨੂੰ ਰਿਐਕਟ ਕਰਨਾ ਹੋਵੇ, ਉਹ ਜਿਹੜਾ ਉਹ ਰਿਐਕਸ਼ਨ ਵੀ ਬਹੁਤ ਅਸੰਤੁਲਿਤ ਹੋ ਸਕਦਾ, ਠੀਕ ਹੈ ਨਾ। ਮਤਲਬ ਉਹ ਰੈਦਰ ਦੈਨ ਇੱਕ ਬੜਾ ਫੋਕਸਡ, ਬੜਾ ਸਮਝਦਾਰੀ ਵਾਲੇ ਰਿਐਕਸ਼ਨ ਦੀ ਬਜਾਏ ਫੋਰ ਐਗਜ਼ਾਮਪਲ ਇੱਕ ਰਿਐਕਸ਼ਨ ਇਹ ਹੋ ਸਕਦਾ ਵੀ ਯਾਰ ਇਹ ਵਾਈਟ, ਮਤਲਬ ਮੈਂ ਆਮ ਕਮੈਂਟਾਂ ਦੇ ਵਿੱਚ ਇਹ ਦੇਖਦਾ ਹਨਾ ਵੀ ਤੁਸੀਂ ਤਾਂ ਮਿਹਨਤ, ਇੱਕ ਫੋਕਸਡ ਵਾਈਟ ਕਮਿਊਨਿਟੀ ਨੂੰ ਗੱਲ ਕਰਕੇ, ਕਿਉਂਕਿ ਤੁਸੀਂ ਮਿਹਨਤ ਕਰਨ ਲਈ ਤਿਆਰ ਨਹੀਂ ਹੈਗੇ ਤਾਂ ਕਰਕੇ ਤੁਹਾਨੂੰ ਜੌਬਾਂ ਨਹੀਂ ਮਿਲਦੀਆਂ, ਤਾਂ ਕਰਕੇ ਇਮੀਗ੍ਰੈਂਟ ਜੌਬ ਲਈ ਜਾਂਦਾ, ਫਿਰ ਤੁਸੀਂ ਪਿੱਟਦੇ। ਇੱਕ ਬਲੈਂਕਟ ਸਟੇਟਮੈਂਟ ਹੈ ਤੇ ਕਾਫੀ ਜ਼ਿਆਦਾ ਰਿਪੀਟ ਹੁੰਦੀ ਹੈ ਜਦੋਂ ਕਿਤੇ ਨਾ ਇੰਡੀਅਨ ਗਰੁੱਪਸ ਦੇ ਉੱਤੇ, ਈਵਨ ਅਮਰੀਕਾ ਦੇ ਵਿੱਚ ਵੀ ਮੈਂ ਇਹ ਚੀਜ਼ ਦੇਖੀ ਹੈ ਵੀ ਕੰਪੀਟੈਂਸ ਬੇਸ ਤੇ, ਹਨਾ। ਹੁਣ ਜੇ ਇਨਫ ਲੋਕੀ ਇਸ ਚੀਜ਼ ਨੂੰ ਦੁਹਰਾਉਣਗੇ ਤਾਂ ਦੂਜੇ ਪਾਸੇ ਇਨਫ ਲੋਕੀ ਉਹ ਚੀਜ਼ ਦੇਖਣਗੇ ਵੀ ਨਹੀਂ ਯਾਰ ਇਹ ਗਰੁੱਪ ਦੇ ਵਿੱਚ ਵਿਚਰ ਰਹੇ ਆ ਤੇ ਇਹ ਵੀ ਸਾਨੂੰ ਨਫ਼ਰਤ ਕਰਦੇ ਆ। ਇਹ ਵੀ ਇੱਕ ਰੇਸਿਸਟ ਹੀ ਗੱਲ ਹੈ ਨਾ ਵੀ ਉਹ ਜਿਹੜੇ ਵਾਈਟ ਆ ਉਹ ਸਾਰੇ ਇੱਕੋ ਤਰੀਕੇ ਦੇ ਆ। ਤੇ ਜਿਹੜੀਆਂ ਇਦਾਂ ਦੀਆਂ ਜਿਹੜੇ ਇਵੈਂਟਸ ਹੁੰਦੇ ਆ ਉਹ ਕਈ ਵਾਰੀ ਉਸ ਤਰੀਕੇ ਦਾ ਰਿਐਕਸ਼ਨ ਇਨੀਸ਼ੀਏਟ ਜਿਹਦੇ ਨਾਲ ਸਗੋਂ ਉਹ ਜਿਹੜਾ ਗਰੁੱਪ ਆ ਉਹ ਸਟਰੈਂਥਨ ਹੁੰਦਾ। ਇੱਥੇ ਬੜੀ ਬਹੁਤ ਸਮਝ ਕੇ ਚੱਲਣ ਵਾਲੀ ਗੱਲ ਇਹ ਹੁੰਦੀ। ਰਵਿੰਦਰ ਸਿੰਘ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਕੁਛ ਇੱਕ ਚੀਜ਼ਾਂ ਤੁਹਾਡੇ ਬਿਲਕੁਲ ਸਾਹਮਣੇ ਲਿਖੀਆਂ ਹੁੰਦੀਆਂ, ਠੀਕ ਹੈ। ਜਿੱਦਾਂ ਫੋਰ ਐਗਜ਼ਾਮਪਲ ਕਿ ਤੁਸੀਂ ਓਪੀਨੀਅਨ ਕੀ ਹੋ ਰਿਹਾ ਉਹਦੇ ਬਾਰੇ ਰਿਐਕਸ਼ਨ ਦੇਣ ਦੀ ਬਜਾਏ ਸਮੇਂ ਨੂੰ ਵੇਖਣ ਦੀ ਲੋੜ ਹੁੰਦੀ ਹੈ ਕਿ ਸਮੇਂ ਦੇ ਨਾਲ ਤੁਹਾਨੂੰ ਕੀ ਕਰਨ ਦੀ ਲੋੜ ਹੈ, ਠੀਕ ਹੈ। ਸੋ ਮੈਨੂੰ ਲੱਗਦਾ ਕਿ ਜਿਹੜਾ ਫਿਊਚਰ ਹੈਗਾ ਆ ਉਹਦੇ ਵਿੱਚ ਕਿਸੇ ਵੀ ਕਮਿਊਨਿਟੀ, ਸੁਸਾਇਟੀ, ਇੰਡੀਵਿਜੂਅਲ ਦੇ ਲਈ ਫੋਕਸ ਤਰੀਕੇ ਦੇ ਨਾਲ ਇਕਨੋਮਿਕ, ਆਰਮਸ, ਪਾਲਿਸੀ, ਹੈ ਨਾ, ਤੇ ਪਾਰਟਿਸਿਪੇਟਰੀ ਸਟਰੈਂਥ, ਇਹ ਚਾਰੇ ਚੀਜ਼ਾਂ ਜ਼ਰੂਰੀ ਨੇ। ਕਿਉਂਕਿ ਜਦੋਂ ਵੀ ਖੇਓਸ ਹੁੰਦੇ ਆ ਤੇ ਧਿਰਾਂ ਜਿਹਨਾਂ ਦੇ ਕੋਲੇ ਸਟਰੈਂਥ ਹੁੰਦੀ ਆ ਉਹਨਾਂ ਦੇ ਕੋਲੇ ਟੂਲ ਹੁੰਦੇ ਆ, ਉਹਨਾਂ ਕੋਲੇ ਚੋਇਸਿਸ ਹੁੰਦੀਆਂ ਨੇ। ਗੁਰੂ ਸਾਹਿਬ ਨੇ ਇੱਕ ਬੜੀ ਸਿੰਪਲ, ਇਹਨੂੰ ਬਿਲਕੁਲ ਸਿੰਪਲ ਜੀ ਗੱਲ ਦੇ ਵਿੱਚ ਕਰਨਾ ਹੋਵੇ, ਕਹਿੰਦੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਸ਼ਸਤਰ ਇਸ ਕਰਕੇ ਸਿੱਖਾਂ ਦੇ ਲਈ ਮੈਂਡੇਟ ਕੀਤੇ ਸੀ ਕਿ ਜਿਹਦੇ ਕੋਲੇ ਸ਼ਸਤਰ ਆ ਉਹਦੇ ਕੋਲੇ ਡਿਗਨੀਫਾਈਡ ਐਂਡ ਦੀ ਚੋਇਸ ਆ। ਜਿਹਦੇ ਕੋਲ ਸ਼ਸਤਰ ਨਹੀਂ ਹੈਗਾ ਉਹਦੇ ਕੋਲ ਡਿਗਨੀਫਾਈਡ ਐਂਡ ਦੀ ਚੋਇਸ ਵੀ ਨਹੀਂ ਹੈਗੀ, ਠੀਕ ਹੈ ਜੀ। ਸੋ ਜਿਵੇਂ ਜਿਵੇਂ ਦਾ ਸਮਾਂ ਇਵੋਲਵ ਹੋ ਰਿਹਾ ਉਹਦੇ ਵਿੱਚ ਲੌਬਿੰਗ ਐਫਰਟਸ, ਇੰਡੀਵਿਜੂਅਲ ਲੈਵਲ ਤੇ ਸਟਰੈਂਥ, ਕਮਿਊਨਿਟੀ ਲੈਵਲ ਤੇ ਸਟਰੈਂਥ, ਆਪਸ ਦੇ ਵਿੱਚ ਤਾਲਮੇਲ ਤੇ ਬਾਕੀਆਂ ਦੇ ਨਾਲ ਤਾਲਮੇਲ, ਬਾਕੀਆਂ ਨੂੰ ਸਮਝਣ ਦੀ, ਹੈ ਨਾ,
ਕਿ ਬਾਕੀ ਗਰੁੱਪਸ ਜੇ ਕਰ ਰਹੇ ਨੇ, ਕੀ ਤੁਸੀਂ ਉਹਦਾ ਨੈਰੇਟਿਵ ਜੋ ਕੋਈ ਅਖਬਾਰ ਕਿਸੇ ਆਪਣੇ ਏਜੰਡੇ ਨੂੰ ਓਨ ਕਰ ਰਹੀ ਆ ਉਹਦੇ ਤੋਂ ਆ ਰਹੀ ਹੈ, ਤੁਹਾਡੇ ਆਪਣੇ ਅਦਾਰਿਆਂ ਤੋਂ ਆ ਰਿਹਾ? ਸਭ ਤੋਂ ਵੱਡੀ ਕਿਓਟਿਕ ਪ੍ਰੋਬਲਮ ਤੇ ਆਪਣੀ ਕਮਿਊਨਿਟੀ ਦੇ ਵਿੱਚ ਇਹ ਹੈ ਨਾ ਕਿ ਪੰਜਾਬੀ ਰੇਡੀਓ USA ਨੂੰ ਛੱਡ ਕੇ ਜੇ ਮੈਂ ਕਵਾਂ ਵਾਕਈ ਹੀ ਜੇ ਖੜ ਕੇ ਸੋਚੀਏ ਤੇ ਇਸ ਲੈਵਲ ਦੀ ਕਨਵਰਸੇਸ਼ਨ ਕਰਨ ਵਾਲੇ ਕਿੰਨੇ ਕੁ ਅਦਾਰੇ ਨੇ, ਠੀਕ ਹੈ ਨਾ? ਉਹ ਲਿਮਿਟਡ ਅਦਾਰੇ ਨੇ ਜਿਹੜੇ ਕਿਸੇ ਦਾ ਲਾਊਡ ਸਪੀਕਰ ਨਹੀਂ ਬਣੇ ਹੋਏ, ਠੀਕ ਹੈ ਨਾ? ਸੋ ਆਪਣੇ ਅਦਾਰਿਆਂ ਨੂੰ ਸਟਰੈਂਥਨ ਕਰਨ ਦੀ, ਆਪਣੇ ਇੱਕ ਕੋਲੈਕਟਿਵ ਦੀ ਤੇ ਬਾਕੀਆਂ ਦੇ ਨਾਲ ਤਾਲਮੇਲ ਬਣਾਉਣ ਦੀ ਜਿਹੜੀ ਆ ਉਹ ਕੇਓਟਿਕ ਟਾਈਮਸ ਦੇ ਵਿੱਚ ਬੜੀ ਲੋੜ। ਅੱਛਾ, ਇੱਥੇ ਬਿਫੋਰ ਵੀ ਲੀਵ, ਆਪਾਂ ਨੂੰ ਪਤਾ ਆਪਣਾ ਟਾਈਮ ਵੀ ਸਮਾਪਤੀ ਦੇ ਵੱਲ ਨੂੰ ਆ, ਤੁਸੀਂ ਵੀ ਜਾਣਾ ਹੈ ਅਗਲੇ ਮੀਟਿੰਗ ਦੇ ਵਿੱਚ, ਤੇ ਥੈਂਕ ਯੂ ਤੁਸੀਂ ਐਕਸਟਰਾ ਟਾਈਮ ਦੇ ਰਹੇ ਇਹਦੇ ਵਿੱਚ। ਇੱਕ ਜਿਹੜੀ ਚੀਜ਼ ਮੈਂ ਜਾਂਦੇ ਜਾਂਦੇ ਪੁੱਛਣਾ ਚਾਹੁੰਦਾ ਵੀ ਕੀ ਆਪਾਂ ਟੂ ਫਾਸਟ ਟੂ ਜੰਪ ਔਨ ਬੋਟ ਹੋ ਜਾਂਦੇ ਆ, ਵੀ ਕਿਹੜੇ ਜਿਹੜੇ ਇੱਕ ਪਾਸੇ ਵੱਲ ਨੂੰ ਜਿਹੜੀ ਉਹ ਆਪਾਂ ਜਲਦੀ ਛਾਲ ਮਾਰ ਕੇ ਉਧਰਲੇ ਪਾਸੇ ਨੂੰ ਜਿਹੜਾ ਹੋ ਜਾਈਏ? ਐਨਾਲਿਟਿਕ ਬਿਹੇਵੀਅਰ ਆਪਣੀ ਕਮਿਊਨਿਟੀ ਦਾ ਇੰਨਾ ਜ਼ਿਆਦਾ ਥੱਲੇ ਕਿਉਂ ਆ ਗਿਆ? ਐਨਾਲਿਸਿਸ ਕਰਨ ਦੀ ਜਿਹੜੀ ਸ਼ਮਤਾ ਆ ਆਪਣੀ, ਉਹ ਦਿਨ ਬ ਦਿਨ ਘਟਦੀ ਕਿਉਂ ਜਿਹੜੀ ਉਹ ਜਾ ਰਹੀ ਆ? ਕੀ ਇਹ ਚੀਜ਼ ਨਾਲ ਹੀ ਇਹ ਕਿਉਂ ਆ ਵੀ ਦੂਜੇ ਲੋਕ ਸਾਨੂੰ ਕਿਸ ਨਜ਼ਰੀਏ ਦੇ ਨਾਲ ਦੇਖ ਰਹੇ ਆ, ਉਹਦੇ ਤੇ ਫੋਕਸ ਆਪਣਾ ਜ਼ਿਆਦਾ ਆ ਰਾਦਰ ਦੈਨ ਗੁਰੂ ਸਾਹਿਬ ਨੇ ਕਿੱਦਾਂ ਕਿਹਾ ਚੱਲਣ ਨੂੰ, ਉਹਦੇ ਤੇ ਫੋਕਸ ਘੱਟ ਆ? ਇਹ ਚੀਜ਼ ਦੇ ਰਿਐਲਿਟੀ ਕੀ ਹੈ ਇਹਦੀ, ਤੇ ਇਹ ਚੋਂ ਨਿਕਲਣਾ ਕਿੱਦਾਂ? ਜੀ, ਮੈਨੂੰ ਲੱਗਦਾ ਕਿ ਜੇ ਹਿਊਮਨਸ ਦੀ ਤੁਸੀਂ ਓਵਰਆਲ ਹੀ ਸਟਰਗਲ ਵੇਖੋ ਪੂਰੀ ਜ਼ਿੰਦਗੀ ਦੀ, ਤੇ ਉਹ ਸਾਡੇ ਜਿਹੜੇ ਵੱਡੇ ਵਡੇਰੇ ਗੁਰਬਾਣੀ ਸਾਰੇ ਇਹਨੇ ਇਹੀ ਕਿਹਾ, ਉਹ ਉਹਦੀਆਂ ਸੈਂਸਸ ਦੇ ਨਾਲ ਹੀ ਆ। ਜੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਿਰਫ ਬਿਲਕੁਲ ਇੱਕ ਲੈਵਲ ਤੇ ਵੇਖਣਾ ਹੋਵੇ, ਪਿਛਲੇ ਬਹੁਤ ਸਾਰੇ ਸਮੇਂ ਤੋਂ ਜਿਹੜੀ ਸੈਂਟਰਲਾਈਜੇਸ਼ਨ ਆਫ ਰਿਸੋਰਸਿਸ ਹੋਈ ਹੈ ਤੇ ਜਿਹਦੇ ਕਰਕੇ ਟਰਾਂਸਫਰ ਆਫ ਵੈਲਥ ਸਾਰਾ ਕੁਝ, ਕੋਲੋਨਾਈਜੇਸ਼ਨ, ਨਵੇਂ ਤਰ੍ਹਾਂ ਦੀ ਟੈਕਨੋ ਕੋਲੋਨਾਈਜੇਸ਼ਨ ਹੋਈ ਆ, ਉਹ ਇਸੇ ਹੀ ਚੀਜ਼ ਨੂੰ ਰਾਈਡ ਕਰਕੇ ਹੋਈ ਆ ਕਿ ਤੁਸੀਂ ਆਪਣੀਆਂ ਸੈਂਸਸ ਨੂੰ ਕਿੰਨਾ ਕੁ ਫੀਡ ਕਰਨਾ ਚਾਹੁੰਦੇ ਆ। ਸੋ ਲੋਕਾਂ ਨੇ, ਤੁਸੀਂ ਇਹ ਵੇਖੋ ਕਿ ਪੰਜਾਬ ਦੇ ਵਿੱਚ ਸਾਡੇ ਵਰਗਿਆਂ, ਕਿਉਂਕਿ ਅਸੀਂ ਹੁਣ ਮਿਲ ਲੱਗ ਗਿਆ ਜਦੋਂ ਅਬਵ ਦਾ ਕਰਵ ਚਲੇ ਗਏ, ਥੋੜਾ ਜਿਹਾ ਸਮਾਂ ਵੇਖਿਆ ਹੁਣ ਸਾਡੇ ਥੋੜੀ ਜਿਹੀ ਐਨਾਲਿਸਿਸ ਕਰਨ ਦੀ ਕੈਪੈਸਿਟੀ ਆ, ਪਰ ਯੰਗ ਏਜ ਦੇ ਵਿੱਚ ਸਾਡੇ ਵਿੱਚ ਵੀ ਐਨਾਲਿਸਿਸ ਕਰਨ ਦੀ ਕੈਪੈਸਿਟੀ ਨਹੀਂ ਸੀ। ਨਹੀਂ ਤੇ ਜੇ ਸੋਚਿਆ ਜਾਵੇ ਤੇ ਬਹੁਤ ਸਾਰੇ ਲੋਕਾਂ ਨੇ ਇੱਕ ਉਹੋ ਜਿਹੀ ਜਗ੍ਹਾ ਜਿਹਨੂੰ ਕਈ ਸੌ ਸਾਲ ਤੋਂ ਸਾਡੇ ਬਜ਼ੁਰਗਾਂ ਨੇ ਇੱਕ ਹਿਸਾਬ ਨਾਲ ਡਿਫੈਂਡ ਕੀਤਾ, ਅਸੀਂ ਕਿਉਂ ਛੱਡੀ? ਅਸੀਂ ਇਸੇ ਕਰਕੇ ਛੱਡੀ ਕਿਉਂਕਿ ਜਿਹਨੂੰ ਤੁਸੀਂ ਕਹਿ ਸਕਦੇ ਸੈਂਸਸ ਦੇ ਸੁੱਖ ਦੇ ਲਈ, ਹਨਾ? ਠੀਕ ਹੈ ਜੀ। ਸੋ ਇਹ ਜਿਹੜੀ ਆਪਣੇ ਆਪ ਦੇ ਵਿੱਚ ਪਹਿਲਾਂ ਆਪਣੀਆਂ ਸ਼ਾਰਟ ਕਮਿੰਗਸ ਨੂੰ ਐਕਨੋਲੇਜ ਕਰਨਾ ਜਿਹੜੀ ਆ ਉਹ ਪਹਿਲਾ ਸਟੈਪ ਹੁੰਦਾ ਵੀ ਤੁਸੀਂ ਹਾਂ ਵੀ ਤੁਸੀਂ ਉਸ ਤੋਂ ਬਾਅਦ ਐਨਾਲਿਟੀਕਲ ਸੋਚੋ, ਕਿਉਂਕਿ ਜਦੋਂ ਇਹ ਸ਼ਾਰਟ ਕਮਿੰਗਸ ਨੂੰ ਐਕਨੋਲੇਜ ਕਰਨਾ, ਆਪਣੇ ਆਪ ਨੂੰ ਗਲਤ ਕਹਿਣਾ ਹਿਊਮਨਸ ਦੇ ਲਈ ਸਭ ਤੋਂ ਪੇਨਫੁਲ ਐਕਸਪੀਰੀਅੰਸ ਆ, ਠੀਕ ਹੈ ਜੀ। ਸੋ ਆਮ ਤੌਰ ਦੇ ਉੱਤੇ ਹਿਊਮਨ ਪੇਨਫੁਲ ਐਕਸਪੀਰੀਅੰਸ ਚੋਂ ਨਿਕਲਣਾ ਨਹੀਂ ਚਾਹੁੰਦਾ, ਪਰ ਜਿਨ੍ਹਾਂ ਨੂੰ ਪੇਨਫੁਲ ਐਕਸਪੀਰੀਅੰਸ ਜਾਣ ਦੀ ਆਦਤ ਨਹੀਂ ਪੈਂਦੀ, ਉਹ ਫਿਰ ਕੰਟੀਨਿਊਸਲੀ ਉਸ ਟ੍ਰੇਨ ਦੇ ਉੱਤੇ ਚੜੇ ਰਹਿੰਦੇ ਨੇ, ਜਿੱਥੇ ਉਹ ਮਤਲਬ ਇੱਕ ਸੁੱਖ ਦੇ ਲਈ ਦੂਜੇ ਸੁੱਖ ਦੇ ਲਈ ਉਹ ਕੰਟੀਨਿਊਸ ਉਹ ਗਲਤੀ ਕਰਦੇ ਤੇ ਤੁਹਾਡਾ ਜਿਹੜਾ ਕੋਰ, ਜਿਹਨੂੰ ਕਹਾਂਗੇ ਵੀ ਆਪਣੇ ਅੰਦਰ ਅਕਾਲ ਪੁਰਖ ਦੀ ਤੇ ਉਹ ਜਿਹੜੀ ਲੋ ਜਗਦੀ ਹੈ, ਹੌਲੀ ਮੱਧਮ ਜਾਂਦੀ ਇੱਕ ਟਾਈਮ ਨੂੰ ਜਮਾ ਮੱਧਮ ਹੋ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਸਾਰੀ ਦੀ ਸਾਰੀ ਸਟਰਗਲ ਹੀ ਇਹ ਜਿਹੜੀ ਜੰਪ ਕਰਨਾ ਚੀਜ਼ਾਂ ਦੇ ਉੱਤੇ, ਧਿਰ ਲੱਭਣੀ, ਜਿਹਦੇ ਕੋਲੇ ਮੈਨੂੰ ਲੱਗਦਾ ਕਿ ਜਦੋਂ ਸਾਡੇ ਕੋਲੇ ਇੱਕ ਆਪਣੀ ਨੈਵੀਗੇਸ਼ਨ ਸਟਰੋਂਗ ਨਹੀਂ ਹੁੰਦੀ, ਫਿਰ ਜਿੱਦਾਂ ਉਹ ਕਹਿੰਦੇ ਡੁੱਬਦਾ ਬੰਦਾ ਹਰੇਕ ਚੀਜ਼ ਨੂੰ ਹੱਥ ਪਾਉਂਦਾ, ਬੜੀ ਕਾਹਲੀ ਨਾਲ ਉਹਨੂੰ ਵੀ ਡੁੱਬਣ ਦੀ ਕੋਸ਼ਿਸ਼ ਕਰਦਾ। ਸੋ ਅਸੀਂ ਕੰਟੀਨਿਊਸਲੀ ਇਹ ਲੱਭਣ ਦੀ ਕੋਸ਼ਿਸ਼ ਕਰਦੇ ਕਿ ਸਾਨੂੰ ਫਾਸਟ ਕੋਈ ਸੋਲੂਸ਼ਨ ਦੇ ਦੇ, ਹਨਾ? ਕੋਈ ਸਾਨੂੰ ਫਾਸਟ ਦੱਸ ਦੇ, ਇਹਦੀ ਰੀਜ਼ਨਿੰਗ ਕੱਢ ਕੇ ਦੇ ਦੇ, ਰਾਈਟ? ਤਾਂ ਮੈਨੂੰ ਲੱਗਦਾ ਕਿ ਇਹਦਾ ਜਿਹੜਾ ਤਰੀਕਾ ਆ ਉਹ ਤਾਂ ਭਾਈ ਇਹੀ ਆ ਵੀ ਸੰਗਤ ਤੇ ਆਪਣੇ ਹਾਂਜੀ ਗੁਰਸਪਾਲ ਤੁਸੀਂ ਇਹਦੇ ਚ ਵੀ ਅਗੇਨ ਬੜਾ ਛੋਟਾ ਜਿਹਾ ਮੈਂ ਪੁਆਇੰਟ ਐਡ ਕਰਨਾ ਚਾਹੁੰਦਾ ਵੀ ਜਿਹੜੀ ਸਾਡੀ ਰਿਐਕਸ਼ਨ ਹੈ ਨਾ, ਉਹ ਡਰ ਚੋਂ ਜਾਂ ਨਫ਼ਰਤ ਚੋਂ, ਠੀਕ ਹੈ ਨਾ? ਹੁਣ ਸਮਝ ਚੋਂ ਘੱਟ ਆ। ਹਾਂ, ਮਹਾਰਾਜ ਨੇ ਸਾਨੂੰ ਸਭ ਤੋਂ ਪਹਿਲਾਂ ਮੂਲ ਮੰਤਰ ਦਿੱਤਾ। ਮੂਲ ਮੰਤਰ ਨੂੰ ਸਾਨੂੰ ਦੇਖੋ ਕਿਹਾ ਜਾਂਦਾ ਵੀ ਮੂਲ ਮੰਤਰ ਦਾ ਜਾਪ ਕਰੀਏ। ਮੂਲ ਮੰਤਰ ਦਾ ਜਾਪ ਅਲਟੀਮੇਟ ਗੋਲ ਕੀ ਹੈ? ਇੱਕ ਖਾਲਸੇ ਦਾ, ਸਿੱਖ ਦਾ ਕੀ ਗੋਲ ਆ? ਮਹਾਰਾਜ ਵਰਗਾ ਬਣਨਾ, ਗੁਰੂ ਦੇ ਵਿੱਚ ਮਿਲਣ ਦੀ ਮੇਨ ਤਾਂ ਗੱਲ ਉਹੀ ਹੁੰਦੀ ਨਾ ਵੀ ਜਿਹੜੇ ਗੁਰੂ ਵਾਲੇ ਗੁਣ ਆ ਅਸੀਂ ਲੈ ਨਹੀਂ ਸਕਦੇ ਕਦੇ, ਹਨਾ? ਉਹ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿੰਨੇ ਸਾਨੂੰ ਵਾਹਿਗੁਰੂ ਦੇ ਗੁਣ ਦਿੱਤੇ ਨੇ, ਉਹਨੇ ਵਿੱਚੋਂ ਬੰਦਾ ਦੋ ਹੀ ਲੈ ਸਕਦਾ, ਨਿਰਭਉ ਤੇ ਨਿਰਵੈਰ, ਠੀਕ ਹੈ ਨਾ? ਸਭ ਤੋਂ ਦੋਨੇ ਨਹੀਂ ਲੈ ਹੁੰਦੇ, ਸਾਰੀ ਜ਼ਿੰਦਗੀ ਦੀ ਸਟਰਗਲ ਹੈ, ਠੀਕ ਹੈ ਨਾ? ਤੇ ਉਹ ਕਿਉਂਕਿ ਸਭ ਤੋਂ ਉਹ ਗੁਣ ਨਹੀਂ ਲੈ ਹੁੰਦੇ ਜਿਹੜੇ ਸਾਡੀਆਂ ਕਿਸੇ ਵੀ ਚੀਜ਼ ਦੀਆਂ ਰਿਐਕਸ਼ਨਸ ਹੈ,
ਹਾਂ, ਅਸੀਂ ਭੈ ਚੋਂ ਕਰਦੇ ਹਾਂ ਜਾਂ ਅਸੀਂ ਨਫ਼ਰਤ ਚੋਂ ਕਰਦੇ ਹਾਂ। ਨਫ਼ਰਤ ਚ ਕਰਦੇ ਹਾਂ। ਬਿਲਕੁਲ ਬਿਲਕੁਲ, ਬਹੁਤ ਪਤੇ ਦੀ ਗੱਲ ਕੀਤੀ ਗੁਰਜਸਪਾਲ। ਬਿਲਕੁਲ ਮੈਨੂੰ ਲੱਗਦਾ ਸਾਰੀ ਜਦੋਂ ਅੰਡਰਸਟੈਂਡਿੰਗ, ਜਦੋਂ ਤੁਸੀਂ ਚੀਜ਼ਾਂ ਦੀ ਅੰਡਰਸਟੈਂਡਿੰਗ ਨਿਰਭਉ ਤੇ ਨਿਰਵੈਰ ਚ ਹੋ ਕੇ ਨਿਕਲਦੇ ਕਰਦੇ ਆ ਤੇ ਉਹ ਐਨਾਲਿਸਿਸ ਕੰਪਲੀਟਲੀ ਚੇਂਜ ਹੋ ਜਾਂਦਾ। ਬਿਲਕੁਲ ਬਿਲਕੁਲ। ਬਹੁਤ ਸਾਰੇ ਲੋਕ ਜਦੋਂ ਇਹ ਚੀਜ਼ ਨੂੰ ਸੁਣਨਗੇ, ਉਹਨਾਂ ਨੇ ਬਹੁਤ ਸਾਰੇ ਆਪਣੇ ਜੋ ਉਹਨਾਂ ਦੇ ਨਾਲ ਬੀਤਿਆ ਆ ਉਸ ਐਂਗਲ ਤੋਂ ਦੇਖਣਾ ਵੀ ਆਹ ਮੈਂ ਡਰ ਚੋਂ ਕੀਤਾ ਫੈਸਲਾ, ਆਹ ਮੈਂ ਨਫ਼ਰਤ ਚੋਂ ਕੀਤਾ। ਬਹੁਤ ਘੱਟ ਹੋਊਗਾ ਜਿਹੜੇ ਨਿਰਭਉ ਤੇ ਨਿਰਵੈਰ ਵਾਲੇ ਜਿਹੜੇ ਉਹ ਫੈਸਲੇ ਹੋਣਗੇ। ਅਗਲੇ ਦੀ ਗੱਲ ਆਪਾਂ ਹੁਣ ਸੁਣਨਾ ਨਹੀਂ ਚਾਹੁੰਦੇ, ਆਪਣੀ ਸਿਰਫ ਥੋਪਣਾ ਚਾਹੁੰਦੇ ਹਾਂ, ਤੇ ਉਹਦੇ ਕਰਕੇ ਫਿਰ ਆਪਾਂ ਅਗਲੇ ਬੰਦੇ ਨੂੰ ਹੇਠ ਕਰਨ ਲੱਗ ਜਾਂਦੇ, ਮੇਰੇ ਮੂਹਰੇ ਕਿਉਂ ਬੋਲੀ ਜਾਂਦਾ ਏਦਾਂ। ਇਹ ਜ਼ਿਆਦਾ ਸਿਆਣਾ ਬਣਦੇ ਆ ਨਾ ਵੀ ਉਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਆ। ਤੇ ਬਾਕੀ ਭੈ ਇਹ ਆ ਵੀ ਇਹਨੇ ਮੇਰੇ ਤੋਂ ਗਾਂਹ ਲੰਘ ਜਾਣਾ, ਲਾਈਕ ਸੋ ਮੈਨੀ ਥਿੰਗਸ। ਚਲੋ ਹੌਲੀ ਹੌਲੀ ਆ, ਜਿੱਦਾਂ ਅਰਵਿੰਦਰ ਸਿੰਘ ਹੁਣਾਂ ਨੇ ਕਿਹਾ ਵੀ ਇਹ ਸਾਰੀਆਂ ਚੀਜ਼ਾਂ ਤੋਂ ਛੋਟ ਉਦੋਂ ਹੀ ਆ ਜਦੋਂ ਆਪਾਂ ਆਪਣੀਆਂ ਗਲਤੀਆਂ ਤੇ ਆਪਣੀਆਂ ਜਿਹੜੀਆਂ ਕਮੀਆਂ ਉਹਨਾਂ ਨੂੰ ਪਛਾਣਨਾ ਸ਼ੁਰੂ ਕਰ ਲਈਏ। ਸੋ ਉਸ ਤੋਂ ਬਾਅਦ ਹੀ ਅੱਗੇ ਜਿਹੜਾ ਵਧਿਆ ਜਾ ਸਕਦਾ। ਅੱਜ ਦੀ ਗੱਲ ਹਾਂਜੀ ਸ਼ੋਰ। ਹਾਂਜੀ, ਮੈਂ ਇਹਦੇ ਵਿੱਚ ਸਿਰਫ ਇਹੀ ਕਹਿਣਾ ਕਿ ਕਈ ਵਾਰੀ ਮੈਨੂੰ ਲੱਗਦਾ ਕਿ ਜੇ ਕਹੀਏ ਕਿ ਬੰਦੇ ਦੀ ਵਿਲ ਪਾਵਰ ਦੇ ਨਾਲ ਕੁਝ ਹੋ ਜਾਂਦਾ, ਤਾਂ ਮੈਨੂੰ ਨਹੀਂ ਲੱਗਦਾ ਬੰਦੇ ਦੀ ਵਿਲ ਪਾਵਰ ਦੇ ਨਾਲ ਕੁਝ। ਸਿੱਖ ਕੋਲੇ ਸਿਰਫ ਤੇ ਸਿਰਫ ਅਰਦਾਸ ਆ। ਸੋ ਬਾਣੀ ਪੜ੍ਹਨਾ, ਬਾਣੀ ਨਾਲ ਜੁੜਨਾ ਤੇ ਅਰਦਾਸ ਕਰਨਾ। ਤੇ ਅਰਦਾਸ ਸਿੱਖ ਗੁਰੂ ਅੱਗੇ ਜਾ ਕੇ ਅਰਦਾਸ ਕਰੇ ਕਿ ਉਹਦੇ ਭੈ ਕੱਟੇ ਜਾਣ, ਹਨਾ, ਉਹਦਾ ਡਰ ਕੱਟਿਆ ਜਾਏ, ਉਹਦੀ ਨਫ਼ਰਤ ਕੱਟੀ ਜਾਏ, ਫਿਰ ਚੀਜ਼ਾਂ ਦੀ ਸਮਝ ਮੈਨੂੰ ਲੱਗਦਾ। ਅਸੀਂ ਵੀ ਉਸੇ ਰਾਹ ਤੇ ਹਾਂ, ਅਸੀਂ ਕੋਈ ਨਹੀਂ ਕੋਈ ਅਸੀਂ ਏਡੇ ਸਿਆਣੇ ਨਹੀਂ ਏਦਾਂ ਦੀ। ਬਾਕੀ ਮਹਾਰਾਜ ਬਲ ਬਖਸ਼ੇ ਸਾਰਿਆਂ ਨੂੰ ਵੀ ਆਪਾਂ ਉਸ ਰਾਹ ਤੇ ਤੁਰਦੇ ਜਿਹੜੇ ਉਹ ਚੱਲਦੇ ਚੱਲੀਏ। ਬਹੁਤ ਸ਼ੁਕਰੀਆ ਗੁਰਜਸਪਾਲ ਸਿੰਘ, ਬਹੁਤ ਸ਼ੁਕਰੀਆ ਅਰਵਿੰਦਰ ਸਿੰਘ ਜੀ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਸਤਿ ਸ੍ਰੀ ਅਕਾਲ।